ਸੁਣੀ ਆ ਤੇ ਮੀਂਹ ਤਾਂ ਹੁਣ ਕਾਫੀ ਜਿਹੜਾ ਉਹ ਪੈ ਰਿਹਾ ਆ, ਇਸ ਨੂੰ ਲੈ ਕੇ ਕਿਸਾਨ ਕਾਫੀ ਆਸਵੰਦ ਨੇ। ਹਾਂ ਰਾਜਕਰਮਵੀਰ, ਐਕਚੁਅਲੀ ਬੜੇ ਚਿਰ ਦੀ ਵੇਟ ਹੋ ਰਹੀ ਸੀ ਨਾ ਕਿ ਪਾਣੀ ਡਰਾਊਟ ਦੁਨੀਆ ਦੇ ਹੁਣ ਚਾਰੇ ਪਾਸੇ ਆ। ਇੱਥੇ ਵੀ ਪਿਛਲੇ ਕਈ 3-4 ਸਾਲ ਤੋਂ ਜਮਾ ਹੀ ਜਦੋਂ ਮੀਂਹ ਪਿਆ ਉਹਦੇ ਨਾਲ ਜਿਹੜੇ ਸੋਇਲ ਤੇ ਪਾਣੀ ਤੇ ਖੇਤੀਬਾੜੀ ਤੇ ਬਹੁਤ ਇਫੈਕਟ ਪਏ ਆ। ਉਹ ਫਾਈਨਲੀ ਹੁਣ ਜਿੱਦਾਂ ਇਸ ਸਾਲ ਜਿਹੜਾ ਮੀਂਹ ਪਿਆ ਗਾ, ਇਹਨੇ ਜਾਣੀ ਦੀ ਸਾਰੇ ਹੀ ਜਾਣੀ ਦੀ ਜਿਹੜੇ ਬਹੁਤ ਵੱਡੇ ਵੱਡੇ ਚੈਲੰਜਸ ਮੂਹਰੇ ਆ ਰਹੇ ਸੀ ਉਹਨਾਂ ਨੂੰ ਥੋੜੀ ਜਿਹੀ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਤਾਂ ਜਾਂਦੀ ਬਹੁਤ ਵਾਹਿਗੁਰੂ ਦੀ ਮਿਹਰ ਹੀ ਆ ਵੀ ਜਿੰਨਾ ਇੱਥੇ ਮੀਂਹ ਪੈ ਗਿਆ ਗਾ। ਤੇ ਬਿਲਕੁਲ ਜੀ। ਸੋ ਨਾ ਹੁਣ ਦਰਿਆ ਅਸਮਾਨ ਥਾਣੀ ਜਿਹੜਾ ਉਹ ਵੜ ਰਿਹਾ ਆ, ਐਟਮੋਸਫੇਰਿਕ ਰਿਵਰਸ ਜਿਹੜੀਆਂ ਉਹ ਆ ਰਹੀਆਂ ਆ, ਜਿਸ ਨੇ ਜਿਹੜੇ ਧਰਤੀ ਤੇ ਚੱਲਦੇ ਦਰਿਆ ਆ ਉਹਨਾਂ ਨੂੰ ਵੀ ਫਲੱਡ ਲੈਵਲਾਂ ਤੇ ਜਿਹੜਾ ਉਹ ਪਹੁੰਚਾ ਦਿੱਤਾ ਆ। ਆਲਦੋ ਜਾਨੀ ਨੁਕਸਾਨ ਵੀ ਹੋ ਚੁੱਕਾ ਇਹਨਾਂ ਸਟੋਰਮਸ ਦੇ ਚੱਲਦੇ ਆ, ਮਾਲੀ ਨੁਕਸਾਨ ਵੀ ਜਿਹੜਾ ਉਹ ਹੋਇਆ ਆ। ਫਾਰਮਿੰਗ ਵਾਲਿਆਂ ਦਾ ਕਿੱਦਾਂ ਆ? ਕੀ ਹੁਣ ਖੇਤਾਂ 'ਚ ਪਾਣੀ ਖੜਨਾ ਸ਼ੁਰੂ ਹੋ ਗਿਆ ਆ? ਪਾਣੀ ਧਰਤੀ ਜਿਹੜੀ ਉਹ ਰੱਜ ਗਈ ਆ? ਕਿੱਦਾਂ ਆ ਸਥਿਤੀ ਇਸ ਟਾਈਮ? ਕਿੱਦਾਂ ਦੀ ਅਪਡੇਟਸ ਤੁਹਾਨੂੰ ਆ ਰਹੀਆਂ ਨੇ? ਹਾਂਜੀ ਰਾਜਕਮ, ਕਹੀ ਜਿੱਦਾਂ ਹੁਣ ਦੇਖੋ ਮੀਂਹ ਤਾਂ ਕਾਫੀ ਪੈ ਗਿਆ। ਜਦੋਂ ਤੁਸੀਂ ਟਰੈਵਲ ਵੀ ਕਰਦੇ ਆ, ਅੱਜ ਮੈਂ ਸੈਨੋਜ਼ੇ ਤੋਂ ਆ ਰਿਹਾ ਹਾਂ ਤੇ ਰਾਹ ਦੇ ਵਿੱਚ ਆਲਮੋਸਟ 152 ਦੇ ਗੈਲੋ ਇਹ ਲੰਘ ਕੇ ਆਲਮੋਸਟ ਫਲੱਡਿੰਗ ਹੀ ਆ ਸਾਰਾ ਜਾਂਦੀ। ਉੱਥੇ ਧਰਤੀ ਦਿਸਦੀ ਨਹੀਂ, ਸਮੁੰਦਰ ਹੀ ਬਣਿਆ ਪਿਆ ਹਨਾ। ਤੇ ਵੈਲੀ ਦੇ ਵਿੱਚ ਵੀ ਕਾਫੀ ਸੋਹਣਾ ਮੀਂਹ ਪੈ ਗਿਆ, ਭਾਵੇਂ 3-4 ਇੰਚ ਪਿਆ, ਪਰ ਪਿਆ ਕਾਫੀ ਜਾਣੀ ਦੀ ਇਹਨੇ ਪਾਣੀ ਨਾ ਖੜਾ ਕਰ ਦਿੱਤਾ ਗਾ। ਇਹਦੇ ਹੁਣ ਕਈ ਤਰ੍ਹਾਂ ਦੇਖਿਆ ਜਾਊਗਾ ਹਨਾ। ਕਈ ਕ੍ਰਾਪ ਤੇ ਜਿੱਦਾਂ ਆਪਾਂ ਅੱਗੇ ਵੀ ਗੱਲ ਕੀਤੀ ਆ, ਅੱਡੋ ਅੱਡ ਇਫੈਕਟ ਪੈਂਦੇ ਆ। ਤੇ ਹੁਣ ਜਿਹੜੇ ਸਭ ਤੋਂ ਜ਼ਿਆਦਾ ਇੱਥੇ ਮੋਸਟਲੀ ਤਾਂ ਕ੍ਰਾਪ ਇਸ ਵਾਸਤੇ ਡੋਰਮੈਂਸੀ ਦੇ ਵਿੱਚ ਆ ਕਿ ਰੂਟ ਸਿਸਟਮ ਆ ਜਿਹੜੇ ਉਹਨਾਂ ਦੇ ਐਕਟਿਵ ਨਹੀਂ ਗੇ। ਤੇ ਜਿਹੜੇ ਐਕਟਿਵ ਹੋਣਗੇ ਉਹ ਸਭ ਤੋਂ ਪਹਿਲਾਂ ਬਦਾਮ ਹੁੰਦੇ ਆ, ਕਿਉਂ ਉਹਨਾਂ ਨੇ ਬਲੂਮ ਸ਼ੁਰੂ ਹੋ ਜਾਂਦੀ ਆ ਫਰਵਰੀ ਦੇ ਦੂਜੇ ਹਫ਼ਤੇ। ਉਹ ਵੀ ਇੰਨਾ ਟਾਈਮ ਦੂਰ ਹੈ ਨਹੀਂ ਤੇ ਚਾਹੇ ਹੁਣ ਚੈਰੀ ਆਊਗਾ ਹਨਾ। ਤੇ ਬੇਸਿਕਲੀ ਹੁਣ ਕਈ ਚੀਜ਼ਾਂ ਨੋਟਿਸ ਹੋ ਰਹੀਆਂ ਜਿਹੜੇ ਫੀਡਬੈਕ ਵਾਪਸ ਆ ਰਹੇ ਆ। ਇੱਕ ਤਾਂ ਹੈ ਵੀ ਜਾਣਦੀ ਪਾਣੀ ਦੀ ਬਹੁਤ ਲੋੜ ਆ, ਉਹਦੇ ਨਾਲ ਜਿਹੜੇ ਅੰਡਰਗਰਾਊਂਡ ਐਕਵੀਫਰਸ ਆ ਥੋੜੇ ਘਣੇ ਤਾਂ ਜਿੱਥੇ ਪਾਣੀ ਹੇਠਾਂ ਚਲਾ ਜਾਂਦਾ ਉਹ ਭਰਨਗੇ। ਬਾਕੀ ਜਿੱਦਾਂ ਹੁਣ ਡਾਕਟਰ ਬਰਾੜ ਨੇ ਵੀ ਕਵਰ ਕੀਤਾ ਸੀ ਓਵਰ ਦਾ ਵੀਕਐਂਡ, ਵੀ ਜਿੰਨੇ ਵੀ ਰੈਜ਼ਰਵੋਰ ਆ ਹਲੇ ਉਹ ਜਿਹੜੇ ਲੈਵਲ ਤੇ ਚਾਹੀਦੇ ਆ ਉਸ ਕੈਪੈਸਿਟੀ ਤੇ ਉਹ ਹੈ ਨਹੀਂ ਗੇ, 1-2 ਤੋਂ ਛੱਡ ਕੇ ਹਨਾ। ਬਾਕੀ ਹਲੇ ਕਾਫੀ ਜਾਣੀ ਦੀ ਫਿਰ ਉੱਥੇ ਇਹ ਵੀ ਆ ਕਿ ਇਹਨਾਂ ਨੇ ਪਾਣੀ ਰਿਲੀਜ਼ ਕਰਨਾ ਵੀ ਸ਼ੁਰੂ ਕਰ ਦਿੱਤਾ ਗਾ ਹਨਾ। ਤੇ ਉਹ ਜਿਹੜੇ ਇਫੈਕਟ ਆ ਕਿ ਆਪਣੇ ਅਸੀਂ ਬਹੁਤ ਸਾਰੀ ਅੱਗੇ ਵੀ ਗੱਲ ਕੀਤੀ ਆ ਕਿ ਜਿੱਦਾਂ ਹੁਣ ਲਾਸਟ ਵੀਕ GSS ਦੀਆਂ ਗੱਲਾਂ ਹੁੰਦੀਆਂ ਸੀ, ਜਦੋਂ ਤਾਂ ਉਸ ਨਾਲ ਗੱਲ ਕਰੋ ਔਰਗਨਾਈਜੇਸ਼ਨ ਨਾਲ ਜਿਹੜੇ ਪਾਣੀ ਨੂੰ ਕੰਟਰੋਲ ਕਰਦੇ ਆ ਕੈਲੀਫੋਰਨੀਆ 'ਚ, ਜਿਨ੍ਹਾਂ ਨੇ ਸਿਗਮਾ ਇੰਪਲੀਮੈਂਟੇਸ਼ਨ ਕਰਨੀ ਆ, GSA ਕਰਨੇ ਆ, ਉਹ ਤਾਂ ਕਿਤੇ ਵੀ ਬੇਸਿਕਲੀ ਉਹਨਾਂ ਦਾ ਲੌਂਗ ਟਰਮ ਦਾ ਪਲਾਨ ਆ, ਉਹ ਤਾਂ ਇੰਪਲੀਮੈਂਟੇਸ਼ਨ ਹੋ ਕੇ ਹੀ ਰਹੂਗਾ। ਤੇ ਤੁਸੀਂ ਗਰਾਊਂਡ 'ਚ ਸੋ ਮੱਚ ਕੱਢ ਸਕਦੇ ਹਨਾ। ਤੇ ਉਹਨਾਂ ਦੇ ਆਪਦੇ ਜਾਣੀ ਦੀ ਬਾਟਮ ਲਾਈਨ ਹੈਗਾ ਗਾ ਕਿ ਜਿਹੜਾ ਮਿਲੀਅਨ ਏਕੜ ਉਹ ਫੈਲੋ ਲੈਂਡ ਕਰਨਾ ਮੰਗਦੇ ਆ ਉਹ ਕਰਨਗੇ। ਤੇ ਉਹਦੇ ਨਾਲ ਪਰ ਜਿਹੜਾ ਬਾਕੀ ਦੇ ਇੱਥੇ ਇਫੈਕਟਸ ਪੈਂਦੇ ਆ, ਹੁਣ ਦੇਖੋ ਕੈਲੀਫੋਰਨੀਆ ਦੀ ਧਰਤੀ ਇਹਦੇ ਵਿੱਚ ਬਹੁਤ ਵਰਾਇਟੀ ਆ ਸੋਇਲ ਦੇ ਵਿੱਚ, ਬਿਲਕੁਲ ਹਨਾ। ਬਾਹਲਾ ਸੋਇਲ ਤਾਂ ਹੈਗਾ ਗਾ ਜਿਹੜੀ ਕਿ ਚੀਕਣੀ ਜਿਹੀ ਮਿੱਟੀ 'ਚ ਆ, ਅਲਕਲਾਈਨ, ਤੇ ਕੁਝ ਹੈਗਾ ਗਾ ਜਿੱਥੇ ਸੈਂਡੀ ਆ ਹਨਾ। ਤੇ ਹੁਣ ਉੱਥੇ ਦੇਖੋ ਮੀਂਹ ਤਾਂ ਪੈ ਗਿਆ ਬਹੁਤ ਤੇ ਫਾਇਦੇ ਅੱਡੋ ਅੱਡ ਹੋਣੇ ਆ। ਜਿਹੜੀ ਤਾਂ ਹੁਣ ਸੈਂਡੀ ਮਿੱਟੀ ਆ ਉਹਦੇ 'ਚ ਤਾਂ ਮੀਂਹ ਪੈਂਦਾ ਤੇ ਉਹਨੇ ਹੇਠਾਂ ਫਲਸ਼ ਕਰ ਦੇਣਾ ਸਾਰਾ ਕੁਝ। ਜਿੱਦਾਂ ਅੱਗੇ ਆਪਣੇ ਦੇਖੋ ਜਦੋਂ ਕੋਈ ਹਸਪੀਟਲ ਜਾਂਦਾ ਪਹਿਲਾਂ ਉਹਨਾਂ ਨੂੰ ਜਦੋਂ ਅਸੀਂ ਡਰਿਪ ਨਾਲ ਪਾਣੀ ਦਿੰਦੇ ਆ, ਉਹ ਜਿੱਦਾਂ ਟਾਵਲ ਨਾਲ ਵਾਈਪ ਕਰੀਦਾ ਨਾ, ਇਸ ਤਰੀਕੇ ਨਾਲ ਹੈਗਾ ਗਾ। ਤੇ ਹੁਣ ਉਹ ਜਾਂਦੀ ਜਿਹਨਾਂ ਟੋਟਲੀ ਪਾਣੀ ਛੱਡ ਕੇ ਨਹਾਉਣਾ ਹੋ ਜਾਊਗਾ ਕਿ ਉਹਨੇ ਉੱਥੇ ਟਾਕਸਿਨਸ ਡਿਪਾਜ਼ਿਟ ਹੋਏ ਆ ਪਿਛਲੇ 2-3 ਸਾਲਾਂ ਦੇ,
ਉਹ ਸੋਇਲ ਦੇ ਵਿੱਚੋਂ ਨਿਕਲਣੇ ਸ਼ੁਰੂ ਹੋ ਜਾਣਗੇ, ਥੱਲੇ ਚਲੇ ਜਾਣਗੇ, ਲੀਚ ਕਰ ਜਾਣਗੇ, ਥੱਲੇ ਚਲੇ ਜਾਣਗੇ। ਤੇ ਉਹਦਾ ਇਫੈਕਟ ਇਹ ਹੋਊਗਾ ਕਿ ਉਹ ਜਿਹੜੇ ਟਰੀ ਆ, ਚਾਹੇ ਕੋਈ ਵੀ ਕ੍ਰਾਪ ਆ, ਉਹਨਾਂ ਦੇ ਬੂਟੇ ਹੈਲਥੀ ਬਹੁਤ ਹੋਣਗੇ ਜਦੋਂ ਦੁਬਾਰਾ ਫੁੱਟਣੇ ਸ਼ੁਰੂ ਹੋਣਗੇ। ਠੀਕ ਹੈ। ਉਹਨਾਂ ਨੂੰ ਜਿਹੜਾ ਜਾਣੀ ਦੀ ਨੂਣ ਸੀਗਾ, ਜਿਹੜੇ ਬਾਇਓਕਾਰਬੋਨੇਟ, ਜਿਹੜੇ ਹੋਰ ਵੀ ਚੀਜ਼ਾਂ ਉੱਥੇ ਡਿਪੋਜ਼ਿਟ ਹੋਈਆਂ, ਉਹਨਾਂ ਨੇ ਉਹ ਰਿਲੀਜ਼ ਕਰ ਦੇਣੀਆਂ। ਠੀਕ ਹੈ। ਤੇ ਜਿੱਥੇ ਆਲਕਲਾਈਨ ਸੋਇਲ ਆ, ਉਹਨਾਂ ਨੂੰ ਇਫੈਕਟ ਰਿਵਰਸ ਹੋਊਗੀ, ਹੈਨਾ। ਉਹਨਾਂ ਦਾ ਕੀ ਆ ਕਿ ਜਿੱਥੇ ਪਾਣੀ ਖੜਦਾ ਗਾ, ਹੈਨਾ, ਮੈਂ ਤਾਂ ਅੱਜ ਸਾਡੇ ਪੱਗ ਦੇ ਮੈਂਬਰਾਂ ਨੂੰ ਵੀ ਉਹੀ ਪਾਇਆ ਸੀ ਵੀ ਜੇ ਤੁਹਾਡਾ 1 ਦਿਨ ਤੋਂ ਜ਼ਿਆਦਾ ਪਾਣੀ ਕਿਤੇ ਵੀ ਪੜੋ ਹੁੰਦਾ, ਪਾਣੀ ਖੜ ਰਿਹਾ ਗਾ, ਇਹਦਾ ਮਤਲਬ ਜਾਣਦੀ ਉਹ ਤੁਹਾਡੇ ਪਾਣੀ ਗਰਾਊਂਡ 'ਚ ਹੇਠਾਂ ਨਹੀਂ ਜਾਂਦਾ। ਤੇ ਇੱਕ ਤਾਂ ਤੁਹਾਡਾ ਜਿਹੜਾ ਐਕਵਾਫੋਰ ਆ, ਉਹ ਤਾਂ ਚਾਰਜ ਹੋਣਾ ਹੀ ਨਹੀਂ ਗਾ। ਉਹ ਪਾਣੀ ਜਿਹੜਾ ਉੱਤੇ ਪਿਆ ਉਹ ਸਿਰਫ ਵੈਪੋਰੇਟ ਹੀ ਹੋਊਗਾ, ਫਿਰ ਵੈਪੋਰੇਟ ਹੀ ਹੋਊਗਾ, ਚਾਹੇ ਜਾਂਦੀ ਮਾੜਾ ਮੋਟਾ ਜਾਂ ਹੌਲੀ ਹੌਲੀ ਸੀਮ ਕਰੂਗਾ ਹੇਠਾਂ ਗਰਾਊਂਡ 'ਚ ਜਿੱਥੇ ਵੀ ਪੈਥ ਕੋਈ ਬਣੂਗਾ। ਪਰ ਉਹ ਇਫੈਕਟ ਇਹ ਕਰ ਜਾਂਦਾ ਕਿ ਜਿਹੜੇ ਸਪੈਸ਼ਲੀ ਟਰੀ ਕ੍ਰਾਪਸ ਆ, ਹੈਨਾ, ਉਹਨਾਂ ਦੇ ਉਹ ਜੜ੍ਹਾਂ ਨੂੰ ਉੱਲੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ। ਠੀਕ ਹੈ। ਤੇ ਫੰਗਸ ਕਿਉਂ, ਪਾਣੀ ਖੜਾ ਗਾ, ਉੱਥੋਂ ਫਿਰ ਉਹਨਾਂ ਨੇ ਉਹ ਫੰਗਸ ਬਣਨਾ, ਤੇ ਜਿੱਥੋਂ ਉਹ ਟਰੀ ਬਰੀਦ ਕਰਦੇ ਆ, ਉਹ ਸਾਰਾ ਆਪਦਾ ਫੂਡ ਲੈਂਦੇ ਆ, ਉੱਥੇ ਉਹਨਾਂ ਨੇ ਉਹ ਜਿਹੜੇ ਉਹਨਾਂ ਦੇ ਛੋਟੇ ਛੋਟੇ ਨਾਜੂਲਸ ਹੁੰਦੇ ਆ, ਜਿੱਥੋਂ ਦੀ ਉਹ ਸਾਰਾ ਖਾਣਾ ਜਾਂਦਾ, ਉੱਥੇ ਉਹਨਾਂ ਨੇ ਉਹ ਜਾਣਦੀ ਫੰਗਸ ਲੱਗ ਜੂ, ਜਿਹੜਾ ਕਿ ਆਮ ਜਦੋਂ ਵੀ ਟੈਸਟ ਹੁੰਦਾ ਉਹ ਫਾਈਟੋਪਟਰਾ ਕਹਿ ਦਿੰਦੇ ਆ, ਚਾਹੇ ਹੋਰ ਵੀ ਕੋਈ ਰੂਟ ਡਿਜ਼ੀਜ਼ ਹੁੰਦੀ ਆ। ਜਦੋਂ ਉਹ ਡਿਜ਼ੀਜ਼ਾਂ ਲੱਗਦੀਆਂ, ਉਹਦੇ ਜਾਣੀ ਦੀ 2 ਇਫੈਕਟ ਹੁੰਦੇ ਆ। ਜੇ ਤਾਂ ਥੋੜੀ ਲੱਗੇ, 1 ਅੱਧੇ ਦਾਣੇ ਨੂੰ ਲੱਗ ਜੇ, ਤਾਂ ਉਹ ਜਾਂਦੀ ਉਹ ਮਰ ਜਾਂਦਾ, ਬਾਕੀ ਟਰੀ ਜੇ ਰਹਿੰਦਾ ਗਾ, ਚਾਹੇ ਉਹਦੀ ਯੀਲਡ ਘਟਣੀ ਸ਼ੁਰੂ ਹੋ ਜਾਂਦੀ ਆ। ਤੁਸੀਂ ਜਾਣੀ ਦੀ ਫਰਟੀਲਾਈਜ਼ਰ ਬਹੁਤ ਪਾਉਂਦੇ ਆ, ਉਹ ਫਰਟੀਲਾਈਜ਼ਰ ਚੱਕ ਨਹੀਂ ਰਿਹਾ ਹੁੰਦਾ, ਕਿਉਂ, ਜੜ੍ਹਾਂ ਉੱਥੋਂ ਖਰਾਬ ਹੋਈਆਂ ਵੀਆਂ। ਤੇ ਬਾਹਲਾ ਜਿੱਥੇ ਉੱਥੇ ਵਰਸ ਕੇਸ ਹੁੰਦਾ ਨਾ, ਕਿ ਬਾਹਲੇ ਲੋਕਾਂ ਨੇ ਪਿਛਲੇ ਸਾਲ ਆਪਾਂ ਨੂੰ ਕਾਫੀ ਜਦੋਂ ਕਾਂਟੈਕਟ ਕਰਦੇ ਸੀ ਕਿ ਉਹ ਬੂਟੇ ਮਰਨੇ ਸ਼ੁਰੂ ਹੋ ਜਾਂਦੇ ਆ ਉੱਥੋਂ। ਸੋ ਇਹ ਜਿਹੜਾ ਖੜਾ ਪਾਣੀ ਆ ਇਸ ਟਾਈਮ ਸਭ ਤੋਂ ਜ਼ਿਆਦਾ ਨੁਕਸਾਨਦੇਹ ਹੈ ਇਹਨਾਂ ਬੂਟਿਆਂ ਦੇ ਲਈ। ਸਭ ਤੋਂ ਜ਼ਿਆਦਾ ਨੁਕਸਾਨਦੇਹ ਆ ਵੀ ਜਾਣਦੀ ਜਿਹੜੇ ਖੇਤ 'ਚ ਪਾਣੀ ਖੜਦਾ, ਉਹ ਜਾਣਦੀ ਭਰਾਵਾਂ ਨੂੰ ਇਹੀ ਜੋ ਵੀ ਖੇਤੀ ਕਰਦੇ ਆ, ਉਹਨਾਂ ਨੂੰ ਉਹਦੀ ਟਰੀਟਮੈਂਟ ਕਰਨੀ ਚਾਹੀਦੀ ਆ। ਉਹਨੂੰ ਜਾਣੀ ਦੀ ਉਹਦੀ ਲੀਚ ਜੇ ਪਾਣੀ ਹੇਠਾਂ ਜਾਂਦੀ ਸਿਮਰੇ ਗਰਾਊਂਡ 'ਚ, ਚਾਹੇ ਤੁਸੀਂ ਕੈਮੀਕਲ ਟਰੀਟਮੈਂਟ ਕਰ ਲਓ, ਚਾਹੇ ਤੁਸੀਂ ਫਿਜ਼ੀਕਲ ਉਹਦੀ ਕੋਈ ਨਾ ਕੋਈ ਟਰੀਟਮੈਂਟ ਕਰ ਦਿਓ, ਗਰਾਊਂਡ ਪੱਟੋ, ਹੋਰ ਕਰੋ, ਜਿਹਦੇ ਨਾਲ ਉਹ ਪਾਣੀ ਦੀ ਡਰੇਨੇਜ ਹੋਵੇ। ਸੋ ਆਈ ਥਿੰਕ 2 ਵੀਕ ਪਹਿਲਾਂ ਵੀ ਆਪਾਂ ਜਦੋਂ ਗੱਲਾਂ ਕਰ ਰਹੇ ਸੀਗੇ ਵੀ ਭਾਈ ਮੀਂਹ ਦੇ ਵਿੱਚ ਜਦੋਂ ਥੋੜਾ ਜਿਹਾ ਉਦੋਂ ਗੈਪ ਆਇਆ ਸੀਗਾ ਵੀ ਜੇ ਰਿਪ ਕਰਨੀ ਆ ਤਾਂ ਹੁਣ ਵਕਤ ਸੀਗਾ ਰਿਪ ਕਰਨ ਦਾ, ਤੇ ਜੇ ਰਿਪ ਕੀਤੀਆਂ ਹੁੰਦੀਆਂ ਤਾਂ ਫਿਰ ਪਾਣੀ ਨੇ ਸੋਹਣਾ ਲੀਚ ਕਰ ਜਾਣਾ ਸੀ ਥੱਲੇ, ਤੇ ਜਿਹੜੀਆਂ ਗੰਢਾਂ ਵੱਜੀਆਂ ਥੱਲੇ, ਜਾਂ ਕਹਿ ਲਓ ਵੀ ਹੁਣ ਤਾਂ ਪੱਥਰ ਹੀ ਬਣਿਆ ਪਿਆ ਥੱਲੇ, ਵੀ ਉਹ ਵੀ ਟੁੱਟ ਜਾਣਾ ਸੀ। ਹਾਂ, ਨਹੀਂ, ਉਹ ਵੀ ਟੁੱਟ ਜਾਣਾ ਸੀ। ਅਸੀਂ ਇੱਕ ਫੀਲਡ ਟੈਸਟ ਕੀਤੀ ਆ ਐਤਕੀ ਖੇਤ ਪੂਰਾ, ਉਹ ਜਦੋਂ ਰਿਪ ਕੀਤਾ ਕਿ ਉਹ ਨਾ ਜਿਹੜੇ ਆਪਣੇ ਜਦੋਂ ਮਾੜਾ ਪਾਣੀ ਕਹਿੰਦੇ ਆ, ਉਹਦੇ ਵਿੱਚ ਕੈਲਸ਼ੀਅਮ ਤੇ ਬਾਇਓਕਾਰਬਨੇਟਸ ਨਾ ਉਹ ਜਾਣੀ ਦੀ ਪੱਥਰ ਬਣ ਜਾਂਦਾ। ਠੀਕ ਹੈ। ਕਿੰਨੇ ਫੁੱਟ ਤੁਸੀਂ ਕੀਤੀ ਸੀ ਰਿਪ? ਅਸੀਂ ਐਤਕੀ 5 ਫੁੱਟ ਕੀਤੀ। ਸੋ ਇਹ ਕੋਈ ਵੀ ਹੁੰਦਾ ਵੀ ਮਿਨੀਮਮ ਇੰਨੀ ਕੁ ਕਰੀਏ, ਜਾਂ ਮਤਲਬ ਦਿਸ ਇਜ਼ ਗੁੱਡ ਅਮਾਊਂਟ, ਕਿੱਦਾਂ ਹੁੰਦਾ ਹੈ? ਇਹ ਗੈਸ ਵਰਕ ਨਹੀਂ ਸੀਗਾ, ਇਹ ਨਾ ਟੈਸਟ ਕੀਤਾ ਸੀ ਗਰਾਊਂਡ। ਹਰ ਇੱਕ ਗਰਾਊਂਡ 'ਚ ਅੱਡੋ ਅੱਡ ਚੈਲੰਜਸ ਆ। ਸਾਡੇ ਗਰਾਊਂਡ ਚੈਲੰਜ ਸੀਗਾ 2 ਤੋਂ 3 ਫੁੱਟ ਦੇ ਵਿਚਾਲੇ, ਜਿਹੜਾ ਉਹ ਲੇਅਰ ਸੀਗਾ, ਉੱਥੇ ਜਾਣ ਦੀ ਸਭ ਚੀਜ਼ਾਂ ਡਿਪੋਜ਼ਿਟ ਹੁੰਦੀਆਂ ਸੀ, ਹੈ ਨਾ। ਹੁਣ ਤੁਸੀਂ ਕੋਈ ਫਰਟੀਲਾਈਜ਼ਰ ਪਾਉਂਦੇ ਆ, ਉਹ ਵੀ ਜਾ ਕੇ ਉੱਥੇ ਡਿਪੋਜ਼ਿਟ ਕਰ ਜਾਣਾ, ਪਾਣੀ ਨਾਲ ਨੂਣ ਵੀ ਉੱਥੇ ਡਿਪੋਜ਼ਿਟ ਕਰੂਗਾ, ਤੇ ਜਿਹੜਾ ਬੈਕਟੀਰੀਆ ਉਹ ਵੀ ਉੱਥੇ ਜਾ ਕੇ ਉਹਨੇ ਖੜਨਾ ਗਾ, ਹੈ ਨਾ। ਠੀਕ ਆ। ਤੇ ਜਦੋਂ ਫਿਰ ਇਹ ਗਰਮੀ ਆਊਗੀ, ਇਹ ਥੋੜਾ ਥੋੜਾ ਫਿਰ ਉੱਪਰ ਨੂੰ ਆਉਣਾ ਸ਼ੁਰੂ ਹੋ ਜਾਂਦਾ। ਠੀਕ ਹੈ, ਓਕੇ। ਤੇ ਕਈ ਵਾਰੀ ਤੁਹਾਡਾ ਸੈਂਡੀ ਏਰੀਆ ਹੁੰਦਾ ਗਾ, ਤੁਸੀਂ ਦੇਖਦੇ ਆ ਵੀ ਸਾਡੇ ਉੱਪਰ ਤਾਂ ਰੇਤਾ ਗਾ, ਉਹਦੇ ਜਾਣੀ ਦੀ ਕਈ ਵਾਰੀ ਓਵਰ ਟਾਈਮ ਹੁੰਦਾ ਕੀ ਆ ਕਿ ਜਿਹੜਾ ਸੋਡੀਅਮ ਉਹਨੂੰ ਬਲਾਕ ਕਰਕੇ ਨਾ, ਨੂਣ ਉਹਨੂੰ ਵੀ ਇੱਕ ਲੇਅਰ ਜਿਹਾ ਪੱਥਰ ਜਿਹਾ ਇੱਕ ਲੇਅਰ ਬਣ ਜਾਂਦਾ ਗਾ, ਉਹ ਪਾਣੀ ਨੂੰ, ਉਹ ਚੀਜ਼ ਨੂੰ ਹੇਠਾਂ ਜਾਣ ਨਹੀਂ ਦਿੰਦਾ।
ਇਹ ਜਿੱਦਾਂ ਹੁਣ ਉਹ ਆਪਾਂ ਜਦੋਂ ਬਦਾਮਾਂ ਦੀ ਇਹ ਗੱਲ ਕਰ ਰਹੇ ਹਾਂ, ਇਹਦੇ ਜਿਹੜੇ ਰੂਟ ਸਿਸਟਮ ਹੈ ਕਿੰਨਾ ਕੁ ਡੀਪ ਜਿਹੜਾ ਹੁੰਦਾ ਹੈ, 2-3 ਫੁੱਟ ਤੱਕ ਹੀ ਹੁੰਦਾ ਹੈ ਕਿ ਉਸ ਤੋਂ ਵੀ ਥੱਲੇ ਜਾਂਦਾ ਆ? ਤੇ ਜੇ ਤਾਂ ਇਦਾਂ ਪੱਥਰ ਜਿਹਾ ਬਣਿਆ ਫਿਰ ਤਾਂ ਜ਼ਿਆਦਾ ਹੀ ਉੱਤੇ ਰਹਿੰਦਾ ਹੋਊਗਾ ਰੂਟ ਸਿਸਟਮ। ਨਹੀਂ, ਜਿਹੜੇ ਤਾਂ ਇੱਕ ਲੋਕਾਂ ਦੇ ਹੋਰ ਜਿਹੜੇ ਸਭ ਨੂੰ ਫਾਰਮਰ ਦੇਖਦੇ ਆ ਨਾ ਕਿ ਇਹਦਾ ਜੇ ਤਾਂ ਤੁਹਾਡੀ ਜਾਂਦੀ ਜ਼ਮੀਨ ਪੋਲੀ ਆ ਫਿਰ ਤਾਂ ਤੁਹਾਡਾ ਰੂਟ ਸਿਸਟਮ ਕਾਫੀ ਦੂਰ ਤੱਕ ਚਲਾ ਜਾਂਦਾ ਹੈਗਾ, 5-10 ਫੁੱਟ ਤੱਕ ਦੀ ਨਾ ਸਾਈਡ ਨੂੰ ਫੈਲਦਾ। ਓਕੇ, ਠੀਕ ਹੈ। ਮੋਸਟਲੀ ਸਾਈਡ ਨੂੰ ਫੈਲਦਾ ਹੈਗਾ। ਜੇ ਤੁਹਾਡੀ ਜ਼ਮੀਨ ਜਾਣੀ ਦੀ ਬਹੁਤ ਕਰੜੀ ਆ ਫਿਰ ਇਹ ਮੋਸਟਲੀ ਤੁਹਾਡਾ ਜਿਹੜਾ ਰੂਟ ਸਿਸਟਮ ਆ ਉਹ ਜਿਹੜੀਆਂ ਜੜ੍ਹਾਂ 70-80% ਉਹ 1 ਫੁੱਟ ਦੇ ਵਿੱਚ ਹੋਊਗੀ। 1 ਫੁੱਟ ਜਾਂਦੀ ਉਹ ਰੇਡੀਅਸ ਟਰੀ ਦੇ ਆਲੇ ਦੁਆਲੇ ਹੋਊਗੀ। ਠੀਕ ਹੈ। ਹਨਾ, ਉਹਦੇ ਨਾਲ ਹੁੰਦਾ ਕੀ ਆ ਕਿ ਜਦੋਂ ਉਹ ਮਿੱਟੀ ਕਿਤੋਂ ਪੋਲੀ ਵੀ ਹੁੰਦੀ ਆ, ਹਵਾ ਆਉਂਦੀ ਆ, ਫਿਰ ਉਹ ਟਰੀ ਡਿੱਗਣੇ ਸ਼ੁਰੂ ਹੋ ਜਾਂਦੇ ਆ। ਉਹ ਤਾਂ ਫਿਰ ਹੈ ਪਕੜ ਨਹੀਂ ਰਹਿੰਦੀ ਉਹਦੀ। ਹਨਾ, ਉਹਦੀ ਪਕੜ ਹੈ ਨਹੀਂ ਗੀ ਕਿ ਉਹਦੀਆਂ ਜੜ੍ਹਾਂ ਜਾਣੀ ਦੀ ਬਦਾਮਾਂ ਦੀਆਂ ਜੜ੍ਹਾਂ ਇਹਦੇ ਐਂਕਰ ਰੂਟ ਬਹੁਤ ਘੱਟ ਹੁੰਦੇ ਆ। ਜਿਹੜੇ ਨਵੀਆਂ ਵੈਰਾਈਟੀਆਂ ਉਹਨਾਂ ਦੇ ਤਾਂ ਹਲੇ ਵੀ 3-4 ਹੈਗੇ ਆ। ਜਿਹੜੀਆਂ ਪਹਿਲੀਆਂ ਨਾਨ-ਪ੍ਰਯੋਗ ਦੂਸਰੀਆਂ ਵੈਰਾਈਟੀਆਂ ਸੀ ਉਹਨਾਂ ਦੀ ਐਂਕਰੇਜ ਬਹੁਤ ਘੱਟ ਹੁੰਦੀ ਸੀ ਤੇ ਜਿਹੜੀਆਂ ਉਹ ਜੜ੍ਹਾਂ ਸੀ ਉਹ ਫਿਰ ਹੋਲਡ ਕਰਕੇ ਰੱਖਦੀਆਂ। ਠੀਕ ਹੈ। ਤੇ ਉਹਨਾਂ ਦੀ ਇੱਕ ਤਾਂ ਹੋਲਡਿੰਗ ਕਪੈਸਿਟੀ ਉਹ ਜਾਣੀ ਵਧਾਉਣ ਦੇ ਲਈ, ਦੂਸਰਾ ਇਹ ਹੋਊਗਾ ਕਿ ਜਿੱਥੇ ਜਾਣੀ ਦੀ ਇਦਾਂ ਦਾ ਕੰਡੀਸ਼ਨ ਹੋਊਗਾ ਉੱਥੇ ਤੁਹਾਡੇ ਟਰੀਆਂ 'ਚ ਵੀਕਨੈਸ ਆਉਂਦੀ ਆ। ਪਹਿਲਾਂ ਟਰੀ ਬਹੁਤ ਭਾਰੇ ਹੁੰਦੇ, ਮੁੜ ਕੇ ਵੀਕ ਹੋਣੇ ਸ਼ੁਰੂ ਹੋ ਜਾਂਦੇ ਆ। ਠੀਕ, ਉਹ ਹੋਲਡ ਨਹੀਂ ਕਰ ਪੈਂਦੇ, ਆਪਣਾ weight ਹੀ ਉਹਨਾਂ ਤੋਂ ਨਹੀਂ ਫਿਰ ਸਾਂਭਿਆ ਜਾਂਦਾ ਕਾਈਂਡ ਆਫ। ਨਹੀਂ ਭਾਰ ਝੱਲਿਆ ਜਾਂਦਾ। ਜਦੋਂ ਫਿਰ ਮਾੜੇ ਜਿਹੇ ਬਦਾਮ ਲੱਗਦੇ ਆ ਫਿਰ ਉਹ ਟਰੀ ਡਿੱਗਦੇ ਬਹੁਤ ਆ। ਉਹਦੇ ਟਰੀਟਮੈਂਟ ਦੇ ਲਈ ਵੀ 2-3 ਡਿਫਰੈਂਟ ਹੈਗੀਆਂ ਜਾਂਦੀ ਜਿਹੜੀਆਂ ਚੀਜ਼ਾਂ ਕਰਨੀਆਂ ਪੈਂਦੀਆਂ। ਇੱਕ ਤਾਂ ਤੁਹਾਨੂੰ ਸੋਇਲ ਠੀਕ ਕਰਨਾ ਪੈਂਦਾ, ਕੈਮੀਕਲੀ ਕਰ ਲਓ, ਫਿਜ਼ੀਕਲੀ ਕਰ ਲਓ, ਉਹ ਤੁਹਾਨੂੰ ਕਰਨਾ ਪੈਣਾ। ਬਾਹਲੇ ਲੋਕ ਆਪਣੇ ਜਿਪਸਮ ਪਾਉਂਦੇ ਆ। ਜਿਪਸਮ ਇਸੇ ਲਈ ਆ ਵੀ ਜਾਂਦੀ ਉਹ ਥੋੜਾ ਜਿਹਾ ਜਾਂਦੀ ਇੱਕ ਤਾਂ ਸੋਡੀਅਮ ਨੂੰ ਬਾਈਂਡ ਕਰੇ, ਇੱਕ ਉਹ ਸਾਫਟ ਕਰੇ। ਠੀਕ ਹੈ। ਇਹ ਜਿਹੜੀ ਰਿਪਿੰਗ ਦਾ ਆਪਾਂ ਗੱਲ ਤੁਸੀਂ ਕਰ ਰਹੇ ਸੀਗੇ ਵੀ ਜਿੱਦਾਂ ਤੁਸੀਂ ਇੱਕ ਪ੍ਰੋਜੈਕਟ ਕੀਤਾ ਵੀ ਤੁਸੀਂ ਹੁਣ ਇੱਕ ਆਪਣੇ ਖੇਤ ਦੇ ਵਿੱਚ 5 ਫੁੱਟ ਰਿਪ ਕੀਤਾ ਆ, ਇਹ ਹਾਊ ਆਫਨ ਰਿਪਿੰਗ ਜਿਹੜੀ ਇਸ ਦੀ ਜ਼ਰੂਰਤ ਰਹਿੰਦੀ ਆ ਕਿ ਐਵਰੀ ਈਅਰ ਇਸ ਚੀਜ਼ ਦੀ ਜ਼ਰੂਰਤ ਹੁੰਦੀ ਆ ਜਾਂ ਵੀ ਹਰ ਸਾਲ ਟੈਸਟ ਕਰਕੇ ਦੇਖਦੇ ਰਹਿਣਾ ਵੀ ਸੋਇਲ ਕਿੱਥੇ ਕੁ ਇਕੱਠੀ ਹੋ ਰਹੀ ਆ ਵੀ ਫਿਰ ਉਦੋਂ ਹੀ ਕਰਨੀ ਆ? ਸਭ ਤੋਂ ਜ਼ਰੂਰੀ ਤਾਂ ਹੈਗਾ ਵੀ ਜਾਂਦੀ ਤੁਹਾਨੂੰ ਆਪਦੀ ਖੇਤੀ ਦਾ ਸੋਇਲ ਦਾ ਪਤਾ ਹੋਵੇ ਵੀ ਜਿੱਥੇ ਮੇਰੇ ਕ੍ਰਾਪ ਘੱਟ ਲੱਗਦਾ, ਜਿੱਥੇ ਟਰੀ ਥੋੜੇ ਜਿਹੇ ਸਟ੍ਰੈਸ ਦਿਖਾਉਂਦੇ ਆ, ਚਾਹੇ ਜਿੱਥੇ ਖੜ ਰਿਹਾ ਗਾ, ਉਹ ਚੀਜ਼ਾਂ ਉੱਥੇ ਪ੍ਰੋਬਲਮ ਹੁੰਦੀਆਂ। ਤੇ ਫਿਰ ਉਹ ਹੁਣ ਪਤਾ ਹੋਣਾ ਕਰਨਾ ਪੈਂਦਾ ਵੀ ਉਹ ਪ੍ਰੋਬਲਮ ਕਿੰਨੀ ਕੁ ਡੀਪ ਆ। 1 ਫੁੱਟ ਤੇ ਆ, 2 ਫੁੱਟ ਤੇ ਆ, 3 ਫੁੱਟ ਤੇ ਆ। ਕਈ ਵਾਰੀ ਉੱਪਰੋਂ ਸੈਂਡੀ ਹੁੰਦਾ, ਹੇਠਾਂ ਤੀਜੇ ਕੁ ਫੁੱਟ ਤੇ ਜਾ ਕੇ ਪ੍ਰੋਬਲਮ ਆ। ਠੀਕ ਹੈ। ਚਾਹੇ ਫਿਰ ਜਾਂਦੀ ਲੋਕ ਅੱਗੇ ਮੋਸਟਲੀ ਰਿਪ ਕੋਈ ਬਦਾਮਾਂ ਨੂੰ ਕਰਦਾ ਨਹੀਂ ਜਿਹੜੇ ਐਸਟੈਬਲਿਸ਼ ਖੇਤ ਆ। ਠੀਕ ਹੈ। ਉਹਨਾਂ ਦਾ ਹੁਣ ਜਾਣੀ ਦੀ ਉਹ ਜੜ੍ਹਾਂ ਉੱਪਰ ਆ, ਹਨਾ। ਪਰ ਜਾਂਦੀ ਤੁਹਾਨੂੰ ਚਾਹੇ ਤੁਸੀਂ 2 ਟਨ ਜਿਪਸਮ ਪਾ ਦਿਓ, ਜਿਪਸਮ ਪਾਉਣ ਦਾ ਖਰਚ ਹੀ ਜਾਂਦੀ ਦੇ $200 ਏਕੜ ਦਾ ਆ ਜਾਂਦਾ ਹੈਗਾ, ਹਨਾ। ਤੇ ਫਿਰ ਕਾਸਟ ਟ੍ਰੇਡ ਆਫ ਦੀ ਗੱਲ ਆਉਂਦੀ ਆ। ਫਿਰ ਤੁਹਾਡੇ ਜਿਹੜੀ ਸੋਲੂਸ਼ਨ ਤੇ ਪ੍ਰੈਕਟਿਸਿਸ ਦੀਆਂ ਗੱਲਾਂ ਆਉਂਦੀਆਂ ਗੀਆਂ ਵੀ ਹਾਂ ਇਹ ਹੁਣ ਮੈਨੂੰ ਪ੍ਰੋਬਲਮ ਤਾਂ ਪਤਾ ਲੱਗ ਗਿਆ ਵੀ ਇਹਨੂੰ ਸੋਲਵ ਕਰਨ ਦੇ ਲਈ ਮੈਂ ਕਿਹੜਾ ਜਾਣੀ ਦੀ ਪੈਥ ਚੁਣਾ, ਕਿਹੜਾ ਜਾਂਦੀ ਇਹਨੂੰ ਸੋਲੂਸ਼ਨ ਰਿਪ ਕਰਨਾ ਵੀ ਜਾਣੀ ਦੀ। ਫਿਰ ਉੱਥੇ ਆਉਂ ਦੇਖਣਾ ਵੀ ਤੁਹਾਡੇ ਕਿੰਨੀਆਂ ਕੁ ਜੜ੍ਹਾਂ ਆਉਂਦੀਆਂ, ਹਨਾ, ਕਿੰਨੇ ਕੁ ਤੁਸੀਂ ਬ੍ਰੇਕ ਕਰ ਰਹੇ ਆ ਉਹਦੇ 'ਚ ਜਿਹੜੀਆਂ ਚੀਜ਼ਾਂ ਹੇਠਾਂ ਤੋਂ ਆ ਰਹੀਆਂ ਹੈਗੀਆਂ, ਹਨਾ। ਫਿਰ ਉਹਦੇ ਹਿਸਾਬ ਨਾਲ ਦੇਖ ਕੇ ਜਾਣੀ ਦੀ ਹਰ ਇੱਕ ਖੇਤ ਦੀ ਪਲਾਨ ਬਣ ਜਾਂਦੀ ਹੈ, ਹਨਾ। ਪਰ ਇੰਨਾ ਹੈ ਵੀ ਜਾਂਦੀ ਜਦੋਂ ਤੁਸੀਂ ਜਿਹੜੇ ਹੁਣ ਮਿਡ ਵੈਸਟ ਦੇ ਵਿੱਚ ਆ ਜਿੱਥੇ ਜਾਂਦੀ ਇਹ ਇੱਦਾਂ ਦੀਆਂ ਪ੍ਰੋਬਲਮਾਂ ਬਹੁਤ ਆਉਂਦੀਆਂ ਹੈਗੀਆਂ। ਠੀਕ ਹੈ। ਉਹ ਕਰਦੇ ਕੀ ਆ ਕਿ ਉਹ ਨਾ ਡਰੇਨੇਜ ਪਾਉਂਦੇ ਆ ਅੰਡਰਗਰਾਊਂਡ ਦੇ ਵਿੱਚ ਹਰ ਸਾਲ ਨਾ। ਜੇ ਤੁਸੀਂ YouTube ਤੇ ਜਾ ਕੇ ਦੇਖੋਗੇ ਤੇ ਉਹ ਘੱਟੋ ਘੱਟ 10 ਤੋਂ 20 ਇੰਚ ਦੀ ਉਹ ਜਿਹੜੇ ਪਲਾਸਟਿਕ ਪਾਈਪ ਹੀ ਆ ਜਿੱਥੇ ਤੁਸੀਂ ਉਹ ਜਾਂਦੀ ਪਾਣੀ ਡਰੇਨੇਜ ਪਾ ਦਿੰਦੇ ਆ ਕਿ ਜਿਹੜਾ ਪਾਣੀ ਐਂਡ ਤੱਕ ਚਲਾ ਜਾਵੇ, ਹਨਾ। ਉਹਦਾ ਰੋਟੇਸ਼ਨਲ ਕ੍ਰਾਪ ਆ ਜਾਂਦੀ ਉਹਦੇ ਉੱਪਰਲੀ ਫੁੱਟ ਤੇ ਪਲੇ ਕਰਦੇ ਆ, ਪਰ ਉਹ ਜਾਂਦੀ ਪਾਣੀ ਨੂੰ ਡਰੇਨ ਕਰਨਾ ਬਹੁਤ ਜ਼ਰੂਰੀ ਆ, ਨਹੀਂ ਬਿਮਾਰੀਆਂ ਲੱਗਦੀਆਂ ਜੜ੍ਹਾਂ ਨੂੰ। ਤੇ ਹੁਣ ਫਿਰ ਦੂਸਰੀ ਜਿਹੜੇ ਇਸ਼ੂਜ਼ ਆ ਰਹੇ ਆ, ਜਿਹੜੇ ਚੈਲੰਜਸ ਹੁਣ ਆਉਣੇ ਆ ਕਿ ਪਾਣੀ ਬਹੁਤ ਵਧੀਆ ਕਿ ਗਰਾਊਂਡ ਦਾ ਹੋ ਰਿਹਾ ਹੈਗਾ ਕਿ ਬਦਾਮਾਂ ਦਾ ਹੁਣ ਜਿਹੜੀ ਇੱਕ ਡੋਰਮੈਂਟ ਸਪਰੇ ਹੁੰਦੀ ਆ,
ਹੂੰ ਹਨਾ। ਕਈ ਨੋਨ ਇਸ਼ੂਜ਼ ਬਿਮਾਰੀਆਂ ਬਦਾਮਾਂ ਦੇ ਵਿੱਚ ਹੈਗੀਆਂ ਗੀਆਂ, ਠੀਕ ਹੈ। ਹਨਾ, ਹੂੰ ਜਿਹੜੀਆਂ ਕਰੀ ਦੀਆਂ ਤੇ ਉਹ ਇਸ ਵਕਤ ਜਾਂਦੀ ਉਹਨਾਂ ਨੇ ਇਫੈਕਟ ਕਰਨਾ ਸ਼ੁਰੂ ਕਰ ਦੇਣਾ। ਉਹ ਜਿੱਦਾਂ ਜਾਂਦੀ ਕੈਂਕਰ ਆ ਜਿਹੜਾ ਆਲੇ ਦੁਆਲੇ ਲੱਗਿਆ ਹੁੰਦਾ, ਹਨਾ, ਬੈਕਟੀਰੀਆ ਬਲਾਸਟ ਆ, ਸਪਾਈਡਰ ਮਾਈਟਸ ਆਉਂਦੇ, ਨੇਬਲ ਹੋਵੇ, ਉਹ ਇੱਕ ਨਾ ਜਾਂਦੀ ਜਿਹਦੇ ਫੁੱਲ ਆਉਣ ਤੋਂ ਪਹਿਲਾਂ ਇੱਕ ਸਪਰੇਅ ਕਰੀ ਦੀ ਆ। ਹੂੰ ਉਹ ਪਿਛਲੇ ਸਾਲਾਂ 'ਚ ਜ਼ਰੂਰੀ ਨਹੀਂ ਸੀ ਕਿ ਮੀਂਹ ਨਹੀਂ ਸੀ ਪੈਂਦੇ ਹੁੰਦੇ, ਡਰਾਈ ਵੈਦਰ ਹੁੰਦਾ ਸੀ ਤੇ ਠੀਕ ਉਹਦੇ ਹੈ। ਨਾਲ ਬਿਮਾਰੀਆਂ ਨਹੀਂ ਲੱਗਦੀਆਂ। ਪਰ ਜਿੱਦਾਂ ਹੁਣ ਐਰਕੀ ਸਾਲ ਦਾ ਵੈਦਰ ਆ, ਇਹਦੇ ਵਿੱਚ ਉਹ ਬਿਮਾਰੀਆਂ ਲੱਗਣੀਆਂ ਲੱਗਣੀਆਂ। ਹਾਂ, ਜਿਹੜੇ ਨਵੇਂ ਆਏ ਆ ਖੇਤੀਬਾੜੀ 'ਚ, ਜਿਨ੍ਹਾਂ ਨੇ ਜੇ ਡਰਾਊਟ 'ਚ ਹੀ ਸ਼ੁਰੂ ਕੀਤਾ, ਉਹਨਾਂ ਲਈ ਇਹ ਨਵੀਂ ਚੀਜ਼ ਹੋਣੀ ਆ। ਉਹਨਾਂ ਦੀ ਨਵੀਂ ਹੋਊਗੀ ਜਿਹੜੇ ਜਿਨ੍ਹਾਂ ਨੇ ਪਿਛਲੇ 2-3 ਸਾਲਾਂ ਤੋਂ ਸ਼ੁਰੂ ਕੀਤਾ, ਹਨਾ। ਫਿਰ ਹੂੰ ਹੁਣ ਇਹ ਕੁਐਸਚਨ ਆਉਣਾ ਵੀ ਜਿੱਥੇ ਤਾਂ ਉਹ ਸੈਂਡੀ ਆ ਏਰੀਆ, ਉੱਥੇ ਤਾਂ ਟਰੈਕਟਰ ਵੀ ਵੜ ਜਾਂਦੇ, ਸਪਰੇਅ ਵੀ ਪਾਵਾਂ, ਮੀਂਹ ਵੀ ਪੈਂਦਾ ਹੋਵੇ, ਤੇ ਹੂੰ ਜਿੱਥੇ ਜ਼ਮੀਨ ਆ ਉੱਥੇ ਉਹ ਟਰੈਕਟਰ ਬੰਦਾ ਵੀ ਨਹੀਂ ਵੜਦਾ, ਟਰੈਕਟਰ ਨੇ ਤਾਂ ਕੀ ਕੀ ਵੜਨਾ। ਵੜਨਾ, ਉਹੀ ਗੱਲ ਆ। ਤੇ ਹੂੰ ਹਾਂ, ਫਿਰ ਉੱਥੇ ਕੁਐਸਚਨ ਉਹ ਕਾਸਟ ਦਾ ਆਊਗਾ ਵੀ ਜਾਂਦੀ ਅਸੀਂ ਜੇ 에ਅਰਪਲੇਨ ਤੋਂ ਕਰਾਈਏ, ਹਨਾ, ਤੇ ਫਿਰ ਉਹਦਾ ਕਾਸਟ ਵੱਧ ਜਾਂਦਾ। ਸੋ ਹੂੰ ਸਾਰਿਆਂ ਨੂੰ ਜਾਣਦੀ ਹੈ ਕਿ ਜਿਹੜੇ ਬਿਮਾਰੀ ਲੱਗਣ ਦੇ ਕਰਾਪ ਨੂੰ ਚਾਂਸਸ ਆ ਉਹ ਬਹੁਤ ਜ਼ਿਆਦਾ ਹੈਗੇ, ਠੀਕ ਹੈ। ਨਾ ਕਿ ਤੁਹਾਡੇ ਇਨਸੈਕਟੀਸਾਈਡ ਵਰਮ। ਤੇ ਫਿਰ ਉਹ ਜਿਹੜੀਆਂ ਜਾਂਦੀ ਜਿਹੜੀਆਂ ਉਹ ਪੈਸਟੀਸਾਈਡ ਉਹ ਸਪਰੇਆਂ ਹੈਗੀਆਂ, ਉਹਨਾਂ ਦੇ ਕਾਸਟ ਬਹੁਤ ਹਾਈ ਆ। ਉਹਨਾਂ ਨੂੰ ਹੂੰ ਇੱਕ ਵਾਰੀ ਬਿਮਾਰੀ ਲੱਗ ਜੇ ਫਿਰ ਉਹ ਕੰਟਰੋਲ ਕਰਨੀ ਔਖੀ ਆ। ਹਾਂ ਜੀ। ਇਵੈਂਚੁਅਲੀ ਉਹ ਯੂਥ ਹਿੱਟ ਹੁੰਦੀ ਆ, ਤੇ ਚਾਹੇ ਤਾਂ ਪਹਿਲਾਂ ਤੋਂ ਹੀ ਜਾਣਦੀ, ਉਹਦੇ ਉੱਪਰ ਹੀ ਚੜ੍ਹ ਕੇ ਵੀ ਜਾਣਦੀ ਅਸੀਂ ਕਰ ਲੈਣਾ। ਤੇ ਉਹਦਾ ਵੀ ਆਪਾਂ ਐਰਕੀ ਜਾਣਦੀ ਕਿਉਂ ਹੁਣ ਕਾਸਟ ਕਰਾਪ ਪ੍ਰਾਈਸਿਸ ਬਹੁਤ ਘੱਟ ਆ, ਇਸ ਕਰਕੇ ਵੀ ਜਿੰਨਾ ਵੀ ਕਰਾਪ ਆ ਉਹ ਵੀ ਕਾਸਟ ਕਿੱਥੇ ਸੇਵ ਕਰੀਏ। ਅਸੀਂ ਜਿਹੜਾ ਐਰਕੀ ਵਰਕਆਊਟ ਕੀਤਾ ਕਾਫੀ, ਵੀ ਉਹਦਾ ਜਾਂਦੀ $32 ਖਰਚ ਆਉਂਦਾ, ਜਿਹੜੀ ਗੌਰਮੈਂਟ ਸਪਰੇਅ ਕਹਿੰਦੇ ਆ, ਹਨਾ। ਤੇ ਹਾਂ, ਜੇ ਕਿਸੇ ਭਾਈਬੰਦ ਨੂੰ ਕੋਈ ਕੰਪਨੀਆਂ ਫਰਟੀਲਾਈਜ਼ਰ ਕੰਪਨੀ ਆ ਕੇ ਕਹਿੰਦੀ ਆ ਵੀ ਇਹਦਾ ਕਾਸਟ $50 ਆ, 70 ਆ, 80 ਆ, ਵੀ ਉਹ ਫਿਰ ਉਹ ਜ਼ਿਆਦਾ ਪੇ ਕਰਦੇ ਆ ਵੀ ਤੁਸੀਂ ਆਪਦਾ ਜਾਣਦੀ ਹੋਰ ਪੁੱਛ-ਗਿੱਛ ਕਰੋ ਵੀ ਉਹਦਾ ਜਾਂਦੀ ਕਾਸਟ ਜ਼ਿਆਦਾ ਗਾ, ਜੀ ਜੀ। ਹਨਾ। ਸੋ ਇੱਕ ਤਾਂ ਆਪਾਂ ਜਾਂਦੀ ਆ ਸਾਡੇ ਪੱਗ ਦੇ ਮੈਂਬਰਾਂ ਨੂੰ ਇਹੀ ਗਾਈਡੈਂਸ ਦਿੰਦੇ ਆ ਵੀ ਜਾਣਦੀ ਗੌਰਮੈਂਟ ਸਪਰੇਅ ਜ਼ਰੂਰੀ ਆ। ਉਹ 'ਚ ਸਪਰੇਅ ਦਾ ਕਾਸਟ ਨਹੀਂ ਗਾ, ਸਿਰਫ ਮਟੀਰੀਅਲ ਕਾਸਟ ਆ ਜਿਹੜਾ ਉਹ $30-32 ਆ, $32 ਆ। ਹਾਂ, ਵੀ ਉਹ ਤੋਂ ਵੱਧ ਨਾ ਦਿਓ। ਉਹ ਤੋਂ ਵੱਧ ਨਾ ਦੇਵੋ। ਤੇ ਫਿਰ ਜਾਣਦੀ ਤੁਸੀਂ ਆਪਦਾ ਜਿੱਦਾਂ ਜਾਣਦੀ ਜਿਨ੍ਹਾਂ ਨੇ ਕਰਾਉਣਾ ਐਟਲੀਸਟ ਤੁਹਾਨੂੰ ਗਾਈਡੈਂਸ ਮਿਲ ਜਾਂਦੀ ਆ। ਠੀਕ ਹੈ। ਤੇ ਪਰ ਚੈਲੰਜਿੰਗ ਬਹੁਤ ਹੋਊਗਾ, ਕਿਉਂ ਅਗਲੇ ਵੀ 2 ਹਫ਼ਤੇ ਮੀਂਹ ਹੈਗਾ ਹੀ ਹੈਗਾ ਗਾ, ਤੇ ਉਦੋਂ ਨੂੰ ਮੁੜ ਕੇ ਫਿਰ ਬਰਡਸ ਆਉਣੇ ਸ਼ੁਰੂ ਹੋ ਜਾਣੇ ਆ। ਤੇ ਹੂੰ ਇਹ ਵੀ ਹੋ ਸਕਦਾ ਕਿ ਜਾਂਦੀ ਐਰਕੀ ਬਲੂਮ ਦੇ ਵਿੱਚ ਮੀਂਹ ਹੀ ਪੈਂਦਾ ਰਹੇ। ਠੀਕ ਹੈ, ਠੀਕ ਹੈ। ਸੋ ਕਾਫੀ ਕੁਛ ਜਿਹੜਾ ਇਸ ਵਾਰ ਰਹਿਣ ਵਾਲਾ ਆ। ਸੋ ਤਿਆਰੀਆਂ ਜਿਹੜੀਆਂ ਉਹ ਤੁਹਾਨੂੰ ਪੂਰੀਆਂ ਐਜ਼ ਏ ਫਾਰਮਰ, ਐਜ਼ ਏ ਕਿਸਾਨ ਗਰੋਵਰ, ਜਿਹੜੀਆਂ ਉਹ ਤੁਹਾਨੂੰ ਚਾਹੀਦੀਆਂ ਨੇ। ਤੇ ਤੁਸੀਂ ਹੁਣ ਦੇਖਣਾ ਵੀ ਇਹਨੂੰ ਕਿੱਦਾਂ ਕਿੱਦਾਂ ਜਿਹੜਾ ਉਹ ਕੀਤਾ ਜਾ ਸਕਦਾ ਹੈ। ਇਸੇ ਦੇ ਉੱਤੇ ਚਰਚਾ ਨੂੰ ਆਪਾਂ ਜਿਹੜਾ ਉਹ ਜਾਰੀ ਰੱਖਾਂਗੇ। ਇੱਕ ਆਪਾਂ ਇੱਥੇ ਜਸਬੀਰ ਜੀ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੋਵਾਂਗੇ। ਹੋਰ ਕੀ ਕੀ ਮੁਸ਼ਕਿਲਾਂ ਆ ਸਕਦੀਆਂ ਤੇ ਕੀ ਉਸ 'ਤੇ ਤੁਸੀਂ ਸਲਿਊਸ਼ਨ ਲੱਭਣੇ ਆ, ਅਤੇ ਜਿਹੜਾ ਕਿਸਾਨ ਮੇਲਾ ਲੱਗਣ ਵਾਲਾ ਆ ਕੋਸ਼ੀ ਵੀਕ ਦੇ ਵਿੱਚ, ਉਸ ਦੇ ਬਾਰੇ ਜਿਹੜੀ ਉਹ ਆਪਾਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਹਾਂਜੀ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਚੱਲ ਰਿਹਾ ਹੈ। ਜਸਬੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਰਾਜਕਰਨ ਜੀ। ਜੀ, ਸੋ ਆਪਾਂ ਗੱਲਬਾਤ ਕਰ ਰਹੇ ਸੀ ਵੀ ਹੁਣ ਖਾਸਾ ਮੀਂਹ ਪੈ ਰਿਹਾ ਆ ਤੇ ਉਹਦੇ ਨਾਲ ਜਦੋਂ ਹੁਣ ਖੇਤਾਂ 'ਚ ਪਾਣੀ ਖੜਨਾ ਸ਼ੁਰੂ ਹੋ ਜਾਂਦਾ ਹੈ, ਉਹਦੇ ਨਾਲ ਕਈ ਤਰੀਕੇ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਆਉਂਦੀਆਂ ਆ। ਹੁਣ ਜਸਬੀਰ ਜੀ, ਇੱਥੇ ਯੂਨੀਵਰਸਿਟੀਆਂ ਵਾਲੇ ਵੀ ਬੜਾ ਕੁਛ ਦੱਸਦੇ ਆ, ਬੜੀਆਂ ਸਟੱਡੀਜ਼ ਜਿਹੜੀਆਂ ਉਹ ਆਪਣੇ ਹਿਸਾਬ ਨਾਲ ਕਰਦੇ ਆ। ਹੁਣ ਕਈ ਤਾਂ ਕਿਸਾਨ ਵੀ ਜਿਹੜਾ ਉਹ ਕਨਫਿਊਜ਼ ਜਿਹੜਾ ਉਸ ਦੇ ਵਿੱਚ ਰਹਿੰਦਾ ਆ, ਕਿਉਂਕਿ ਕਿਤੇ ਤਾਂ ਇਹ ਪ੍ਰਮੋਟ ਕਰਨ ਲੱਗ ਜਾਂਦੇ ਵੀ ਨੋ ਟਿਲ ਫਾਰਮਿੰਗ ਜਿਹੜੀ ਉਹ ਚਾਹੀਦੀ ਆ, ਵੀ ਤੁਹਾਨੂੰ ਰਿਪ ਨਹੀਂ ਕਰਨਾ ਚਾਹੀਦਾ, ਉਹ ਕਾਰਬਨ ਜਿਹੜੀ ਆ ਫਿਰ ਉਹ ਰਿਲੀਜ਼ ਨਹੀਂ ਹੁੰਦੀ, ਉਹ ਅੰਦਰੇ ਰਹਿੰਦੀ ਆ, ਗ੍ਰੀਨ ਹਾਊਸ ਇਫੈਕਟ ਤੇ ਹੋਰ ਚੀਜ਼ਾਂ। ਪਰ ਦੂਜੇ ਪਾਸੇ ਰਿਪ ਨਾ ਕਰਨ ਦਾ ਨੁਕਸਾਨ ਇਹ ਵੀ ਆ ਵੀ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਉਹਨੂੰ ਬਿਮਾਰੀਆਂ ਲੱਗਣੀਆਂ, ਜੜ੍ਹਾਂ ਦੇ ਵਿੱਚ ਪਾਣੀ ਖੜ ਜਾਣਾ, ਜੜ੍ਹਾਂ ਜਿਹੜੀਆਂ ਉਹ ਸੜਨੀਆਂ ਸ਼ੁਰੂ ਹੋ ਜਾਣੀਆਂ। ਸੋ ਇਹ ਡਿਸਕਨੈਕਟ ਵੀ ਇੱਕ ਬਹੁਤ ਆ ਇਸ ਦੇ ਵਿੱਚ, ਐਜੂਕੇਸ਼ਨ ਦੇ ਵਿੱਚ, ਵੀ ਕਿਹਨਾਂ ਨੂੰ ਕਰਨਾ ਚਾਹੀਦਾ ਤੇ ਕਿਹਨਾਂ ਨੂੰ ਨਹੀਂ ਕਰਨਾ ਚਾਹੀਦਾ। ਹਾਂਜੀ ਰਾਜਕਰਨ, ਇਹ ਕਾਫੀ ਇਹ ਜਾਣੀ ਦੀ ਚੈਲੰਜ ਆ USDA ਵੱਲੋਂ ਵੀ ਆ ਰਿਹਾ ਗਾ, ਹੈ ਨਾ। ਇਹ ਡਿਫਰੈਂਟ ਮੈਸੇਜ ਭੇਜ ਰਹੇ ਆ, ਹੈ ਨਾ। ਸੋ ਜਿਹੜਾ ਕਾਮਨ ਮੈਸੇਜ ਆਉਂਦਾ ਉਹ ਤਾਂ ਫੋਕਸ ਕਰ ਰਹੇ ਆ ਬਈ ਕਿੱਦਾਂ ਨਾ ਕਿੱਦਾਂ ਅਸੀਂ ਪਾਣੀ ਦੇ ਤੇ ਸੋਇਲ ਨੂੰ, ਪਾਣੀ ਨੂੰ ਕਲੀਨ ਰੱਖੀਏ, ਸੋਇਲ ਨੂੰ ਅਸੀਂ ਬਚਾਈਏ, ਹੈਲਥੀ ਰੱਖੀਏ, ਵੀ ਟਿਲ ਨਾ ਕਰੋ, ਹੈ ਨਾ। ਤੇ ਪਰ ਜਦੋਂ ਕਈ ਵਾਰੀ ਇਹ ਡਿਪੈਂਡ ਕਰਦਾ ਕ੍ਰਾਪਸ ਤੇ ਡਿਪੈਂਡ ਕਰਦਾ ਵੀ ਤੁਸੀਂ ਫਾਰਮਿੰਗ ਕਿੱਥੇ ਕਰਦੇ, ਹੈ ਨਾ। ਜਦੋਂ ਤੁਹਾਨੂੰ ਬਿਮਾਰੀ ਲੱਗ ਗਈ ਆ, ਹੈ ਨਾ, ਡਾਕਟਰ ਨੇ ਕਹੀ ਦਿੱਤਾ ਗਾ ਵੀ ਜਾਂਦੀ ਆਪਰੇਸ਼ਨ ਦੀ ਲੋੜ ਆ, ਫਿਰ ਆਪਰੇਸ਼ਨ ਤੋਂ ਬਿਨਾਂ ਹੋਣਾ ਹੀ ਨਹੀਂ, ਫਿਰ ਉਹ ਕਰਾਉਣਾ ਹੀ ਪੈਣਾ, ਹੈ ਨਾ। ਤੇ ਹਾਂ, ਤੁਸੀਂ ਦਵਾਈਆਂ ਲੈ ਕੇ ਥੋੜਾ ਘਣਾ ਟਾਈਮ ਕੱਢ ਸਕਦੇ, ਪਰ ਜਾਣੀ ਉਹ ਜਿਹੜੇ ਹੁਣ ਆਹ ਇਸ਼ੂਜ਼ ਆਉਂਦੇ ਆ ਨਾ ਸਾਡੇ, ਜਦੋਂ ਤਾਂ ਜਾਣਦੀ ਅਸੀਂ ਫਲੱਡਿੰਗ ਪਾਣੀ ਲਾਉਂਦੇ ਸੀਗੇ, ਕਿ ਫਲੱਡ ਦਾ ਪਾਣੀ ਲਾ ਦੇਣਾ, ਉਹਦੇ ਨਾਲ ਗਰਾਊਂਡ ਗਰਾਊਂਡ 'ਚ ਵੀ ਪਾਣੀ ਚਲਾ ਜਾਂਦਾ ਸੀ ਤੇ ਆਲਮੋਸਟ ਜਿਹੜੇ ਬਿਮਾਰੀਆਂ ਟਾਕਸਨ ਉਹ ਬਹੁਤ ਘੱਟ ਲੱਗਦੇ ਆ, ਕਿਉਂ ਤੁਹਾਡੇ ਜਾਣਦੀ ਉਹ ਪੈਥਵੇ ਗਰਾਊਂਡ 'ਚ ਉੱਦਾਂ ਦੇ ਬਣੇ ਹੋਏ। ਤੇ ਜਦੋਂ ਜਾਣੀ ਦੀ ਇਹ ਹੁਣ ਆਹ ਡਰਾਊਟ ਆਇਆ, ਡਰਾਊਟ ਨੇ ਜਾਣਦੀ ਉਹ ਕੰਡੀਸ਼ਨ ਏਦਾਂ ਦੀ ਕ੍ਰੀਏਟ ਕਰ ਦਿੱਤੀ ਆ ਕਿ ਤੁਹਾਡਾ ਜਿਹੜਾ ਪਾਣੀ ਆ ਉਹ ਇੰਨਾ ਮਾੜਾ, ਇੰਨੇ ਸਾਲਾਂ ਦਾ, ਹੁਣ 3-4 ਸਾਲ ਦਾ ਆ ਰਿਹਾ ਹੈਗਾ, ਉਹਦੇ ਨਾਲ ਕਿ ਜਿਹੜੀ ਤੁਹਾਡੀ ਸੋਇਲ ਆ ਉਹਦੀ ਕੰਡੀਸ਼ਨ ਇੰਨੀ ਖਰਾਬ ਕਰਤੀ ਆ। ਹੁਣ ਤਾਂ ਚੋਇਸ ਹੈ ਨਹੀਂ ਗਾ ਵੀ ਜਾਣਦੀ, 2 ਚੋਇਸਿਸ ਹੀ ਆ ਜਦੋਂ ਇਦਾਂ ਦੇ ਇਸ਼ੂ ਐਡਰੈਸ ਕਰਨੇ ਆ। ਹੁਣ ਤੁਹਾਡੀ ਇਨਵੈਸਟਮੈਂਟ ਦੇਖੋ 5-6 ਹਜ਼ਾਰ ਏਕੜ ਦੇ ਲੱਗ ਜਾਂਦਾ ਬਦਾਮਾਂ ਦੇ ਲਾਉਣ ਜੀ। ਤੇ ਹਾਂ, ਤੇ ਜੇ ਤੁਸੀਂ ਜਾਣਦੀ ਤੁਹਾਡੇ ਪਾਣੀ ਖੜ ਰਿਹਾ, ਤੁਹਾਡੇ ਫਾਈਟੋਪਥਰਾ ਡਿਜ਼ੀਜ਼ਸ ਲੱਗ ਰਹੀਆਂ, ਤੁਹਾਡੇ ਯੀਲਡ ਘੱਟ ਆ ਰਹੀ ਆ, ਉਹਦੇ 2 ਹੀ ਟ੍ਰੀਟਮੈਂਟ ਆ ਵੀ ਚਾਹੇ ਤਾਂ ਤੁਸੀਂ ਕੈਮੀਕਲੀ ਉਹਨੂੰ ਜ਼ਿਆਦਾ ਕੈਮੀਕਲ ਪਾ ਕੇ ਓਵਰਕਮ ਉਹਨੂੰ ਬ੍ਰੇਕ ਕਰੋ ਉਸ ਚੀਜ਼ ਨੂੰ, ਹੈ ਨਾ, ਬ੍ਰੇਕ ਕਰਕੇ ਤਾਂ ਫਿਰ ਵੀ ਪਾਣੀ ਨਾ ਫਲਸ਼ ਕਰੋ, ਤੇ ਚਾਹੇ ਫਿਰ ਹੈਗਾ ਗਾ ਵੀ ਉਹਨੂੰ ਜਾਂਦੀ ਤੁਸੀਂ ਮਕੈਨਿਕਲੀ ਉਹਨੂੰ ਜਾਂਦੀ ਆਲਟਰ ਕਰਕੇ ਉਹਨੂੰ ਫਲਸ਼ ਕਰੋ। ਜਿਹੜਾ ਮੇਨ ਮੁੱਦਾ ਉੱਥੇ ਆਉਂਦਾ ਗਾ ਵੀ ਉਹ ਹੈਗਾ ਗਾ ਕਿ ਉਹ ਤੁਹਾਡੇ ਕੰਡੀਸ਼ਨ ਏਦਾਂ ਦੀ ਹੋ ਗਈ ਆ ਜਿੱਦਾਂ ਆਪਣੇ ਕਿਸੇ ਪੱਥਰੀ ਹੋ ਜਾਂਦੀ ਆ, ਪੱਥਰੀ ਨੂੰ ਉਹਨੂੰ ਤੋੜਨ ਦੇ ਲਈ ਬਹੁਤ ਟਾਈਮ ਲੱਗਦਾ, ਉਹਨੂੰ ਕੈਮੀਕਲੀ ਵੀ ਹੋ ਜਾਂਦਾ ਤੇ ਪਰ ਕਈ ਵਾਰੀ ਕੱਢਣੀ ਵੀ ਪੈਂਦੀ ਆ। ਤੇ ਉਹੀ ਜਾਂਦੀ ਇਹ ਸੋਇਲ ਦੇ ਵਿੱਚ ਨਾ ਜਿਹੜਾ ਇਹ ਪ੍ਰੋਬਲਮਸ ਹੁਣ ਬਹੁਤ ਆਉਂਦੀਆਂ। ਹੁਣ ਹੋਰ ਵੀ ਇਸ਼ੂਜ਼ ਆਉਣੇ ਆ, ਦੇਖੋ ਜਿੱਥੇ ਹੁਣ ਮੀਂਹ ਪੈ ਰਿਹਾ, ਮੋਸਟਲੀ ਜਿਹੜੇ ਫਾਰਮਰ ਉਹ ਇਸ ਟਾਈਮ ਤੇ ਜ਼ਿਆਦਾ ਜਾਣਦੀ ਜਿਹੜੀ ਪ੍ਰੀ ਮਰਜੈਂਟ ਕਰਦੇ ਆ ਜੀ, ਹੈ ਨਾ, ਜਿਹੜੀਆਂ ਉਹ ਰਾਉਂਡ ਅਪ ਸਪਰੇਆਂ ਹੋਰ ਸਾਰੀਆਂ ਜਿਨ੍ਹਾਂ ਦੇ ਵਿੱਚ ਜ਼ਿਆਦਾ ਪਰਸੈਂਟੇਜ ਹੁੰਦੀ ਆ ਕਿ ਉਹ ਘਾਹ ਦੀਆਂ ਜੜ੍ਹਾਂ ਮਾਰ ਦਿੰਦੀਆਂ, ਕਿਉਂ ਟਰੀਆਂ ਦੀਆਂ ਜੜ੍ਹਾਂ ਡੋਰਮਟ ਹੁੰਦੀਆਂ। ਉਹ ਜਦੋਂ ਹੁਣ ਟਰੈਕਟਰ ਹੀ ਨਹੀਂ ਬਣਨਾ ਤੇ ਮੀਂਹ ਪਈ ਜਾਂਦਾ, ਉਹ ਨਹੀਂ ਐਰਕੀ ਮੋਸਟਲੀ ਤੁਹਾਡੇ ਜਿਹੜੀ ਵੀਡ ਆ ਨਾ ਉਹ ਜ਼ਿਆਦਾ ਹੋਣੀ ਆ, ਜ਼ਿਆਦਾ ਖੇਤਾਂ 'ਚ ਹੋਊਗੀ, ਕਿਉਂ ਉਹਦੀ ਜਦੋਂ ਜੜ ਵਧੀ ਜਾਂਦੀ ਹੈ, ਜਦੋਂ ਕੰਟਰੋਲ ਕਰਨਾ ਉਹ ਕੰਟਰੋਲ ਨਹੀਂ ਹੋਣੀ, ਹੈ ਨਾ। ਤੇ ਫਿਰ ਉੱਥੇ ਕੰਟਰੋਲ ਕਰਨ ਲਈ ਪੈਸਾ ਜ਼ਿਆਦਾ ਲੱਗਦਾ। ਹਾਂ, ਤੇ ਉਹ ਇਸ ਲਈ ਨਾ ਜਾਂਦੀ ਇਹ ਕਈ ਚੀਜ਼ਾਂ ਜਿਹੜੀਆਂ ਪਿੱਛੇ ਪੈਂਦੀਆਂ, ਇਹ ਫਿਰ ਉਹ ਜਿੱਥੇ ਵੀਡ ਹੋਊਗੀ
ਉੱਥੇ ਇਨਸੈਕਟਸ ਜ਼ਿਆਦਾ ਹੋਣਗੇ। ਠੀਕ ਹੈ। ਤੇ ਇਨਸੈਕਟ ਹੋਈ ਉਹਨਾਂ ਨੇ ਜਾ ਕੇ ਕਰਾ ਇਕੱਲੇ ਉੱਥੇ ਵੀਟ ਚ ਹੀ ਨਹੀਂ ਰਹਿਣਾ, ਉਹ ਕ੍ਰਾਪ ਚ ਵੀ ਇਫੈਕਟ ਕਰ। ਸਹੀ ਗੱਲ ਆ। ਉਹ ਜਾਣਦੀ ਜਿਹੜਾ ਫੁੱਲ ਇਕੋ ਸਿਸਟਮ ਆ, ਇਹ ਪੂਰਾ ਇਫੈਕਟ ਹੋ ਰਿਹਾ ਗਾ, ਹਨਾ। ਤੇ ਹਾਂ, ਇਹ ਆ ਵੀ ਜਦੋਂ ਹੁਣ ਤੁਹਾਨੂੰ ਟਾਈਮ ਲੱਗਣਾ ਸਭ ਨੂੰ, ਕਿ ਜਦੋਂ ਮਾੜੇ ਜਿਹਾ ਡਰਾਈ ਪੀਰੀਅਡ ਆਇਆ ਉਦੋਂ ਇਹ ਚੀਜ਼ਾਂ ਛੇਤੀ ਐਡਰੈਸ ਕਰਕੇ ਬਈ ਜਾਣਦੀ ਜਿਹੜਾ ਬਈ ਜਿਹੜੇ ਨੈਕਸਟ ਈਅਰ ਦਾ ਕ੍ਰਾਪ ਆ, ਹਨਾ, ਉਹ ਇੱਕ ਕ੍ਰਾਪ ਆ ਜਾਂਦੀ ਤੁਸੀਂ ਕਿੰਨਾ ਲੈਣਾ ਗਾ। ਦੂਸਰਾ ਇਹ ਹੈਗਾ ਗਾ ਕਿ ਜਿਹੜੇ ਤੁਹਾਡੇ ਟਰੀ ਦੀ ਲਾਈਫ ਆ, ਟਰੀ ਦੀ ਕੁਆਲਿਟੀ ਆ, ਉਹ ਵੀ ਮੇਨਟੇਨ ਕਰਨੀ ਆ। ਤੇ ਉਹ ਇਫੈਕਟ ਜਦੋਂ ਉਹ ਇਫੈਕਟ ਹੋਣੀ ਸ਼ੁਰੂ ਹੋ ਜਾਏ, ਮੁੜ ਕੇ ਆਪੇ ਤੁਹਾਡਾ ਜਾਂਦੀ ਝਾੜ ਘੱਟ ਜਾਂਦਾ, ਤੁਹਾਡੇ ਕ੍ਰਾਪ ਦੀ ਯੀਲਡ ਘੱਟਦੀ ਉਹ ਇੰਨੀ ਘੱਟ ਜਾਂਦੀ ਆ ਕਿ ਅਫੋਰਡੇਬਲ ਨਹੀਂ ਰਹਿੰਦੀ। ਜੀ ਨਹੀਂ, ਇਹ ਤਾਂ ਫਿਰ ਦੇਖੋ ਕਿੰਨੀਆਂ ਪ੍ਰੋਬਲਮਸ ਜਿਹੜੀਆਂ ਆਉਣੀਆਂ। ਸੋ ਹੁਣ ਮੀਂਹ ਤੋਂ ਬਾਅਦ ਦੇ ਵਿੱਚ ਜੇ ਜਿਹੜੀ ਬਿਮਾਰੀ ਲੱਗਣ ਦੀ ਤੁਸੀਂ ਗੱਲ ਕਰਦੇ ਆ, ਤੇ ਉਹਦੇ ਲਈ ਇਹ ਜਿਹੜੀ ਸਪਰੇਅ ਦਾ ਵਕਤ, ਜਿੱਦਾਂ ਤੁਸੀਂ ਕਿਹਾ ਵੀ ਟਰੈਕਟਰ ਤਾਂ ਵੜਨਾ ਨਹੀਂ, ਜਾਂ ਹੁਣ ਜਹਾਜ਼ ਥਾਣੀ ਕਰਾਉਣੀ ਪੈਣੀ ਆ, ਤੇ ਉਹ ਮਹਿੰਗਾ ਬਹੁਤ ਸੌਦਾ ਜਿਹੜਾ ਉਹ ਪੈਣਾ ਆ। ਕਿਹੜੀ ਬਿਮਾਰੀ ਲੱਗਣ ਦਾ ਇਸ ਟਾਈਮ ਸਭ ਤੋਂ ਵੱਧ ਖਤਰਾ ਜਿਹੜਾ ਉਹ ਹੈਗਾ? ਨਹੀਂ, ਇੱਥੇ ਦੇਖੋ ਜੋ ਬਿਮਾਰੀਆਂ ਲੱਗਦੀਆਂ ਨਾ, ਜਦੋਂ ਥੋੜਾ ਜਿਹਾ ਟੈਂਪਰੇਚਰ ਹਾਰਡ ਹੋ ਗਿਆ, ਉਹਨੇ ਹਿਊਮਿਡਿਟੀ ਕ੍ਰੀਏਟ ਕਰ ਦੇਣੀ ਆ, ਉਹਦੇ ਨਾਲ ਫੰਗਸ। ਠੀਕ ਹੈ ਨਾ। ਉਹ ਫੰਗਸ ਦੇ ਲਈ ਫੰਗਸਾਈਡ ਸਪਰੇਆਂ ਆਉਂਦੀਆਂ, ਜਿਹੜੇ ਫਿਰ ਇਨਸੈਕਟਸ ਆ, ਹਨਾ। ਹੁਣ ਕਈਆਂ ਦੇ ਮੰਮੀ ਸ਼ੇਕਮ ਨਹੀਂ ਹੋਈਗੀ, ਕਈਆਂ ਦੇ ਹੋ ਗਈ ਆ, ਉਹਨਾਂ ਦੇ ਉਹ ਜਿਹੜੀਆਂ ਛਿੱਲਾਂ ਦੇ ਵਿੱਚ ਵੀ ਤੁਸੀਂ ਕਈ ਦੇਖੋਗੇ ਜਾ ਕੇ ਉੱਥੇ ਵਰਮ ਹੋਣਗੇ। ਠੀਕ ਹੈ, ਹਨਾ। ਤੇ ਉਹ ਵੀ ਆਂਡੇ ਦੇਈ ਜਾਂਦੇ ਆ, ਉਹਨਾਂ ਦੀ ਮਲਟੀਪਲਾਈ ਬਹੁਤ ਛੇਤੀ ਹੁੰਦੀ ਹੈ। ਤੇ ਉਹ ਸੋ ਇਸ ਕਰਕੇ ਜਾਣਦੀ ਉਹ ਜਿਹੜੀਆਂ ਕੰਡੀਸ਼ਨਾਂ ਕੰਟਰੋਲ ਕਰਨੀਆਂ ਬਹੁਤ ਹੀ ਉਹ ਜ਼ਰੂਰੀ ਆ, ਤੇ ਉਹ ਟਾਈਮਲੀ ਚੀਜ਼ਾਂ ਹੈਗੀਆਂ। ਤੇ ਫਿਰ ਜਿਹੜੇ ਹੁਣ ਆਪਾਂ ਕਹਿੰਦੇ ਆ ਵੀ ਜਾਂਦੀ, ਦੇਖੋ ਯੂਨੀਵਰਸਿਟੀਆਂ ਦੀ ਰਿਸਰਚ ਬਹੁਤ ਹੁੰਦੀ ਆ, ਬਹੁਤ ਕਰ ਰਹੇ ਆ, ਪਰ ਉਹ ਤੋਂ ਸਭ ਤੋਂ ਜ਼ਿਆਦਾ ਹੈਗਾ ਗਾ ਕਿ ਜਾਂਦੀ ਜਿਹੜਾ ਫਾਰਮਰ ਆਪ ਆ, ਉਹਨੂੰ ਆਪ ਕੰਟਰੋਲ ਲੈਣਾ ਪੈਣਾ। ਟਾਈਮ ਸੀਗਾ ਕਿ ਤੁਸੀਂ ਜਿਹੜੇ ਮੋਸਟਲੀ ਫਾਰਮਰ ਸੀ, ਉਹਨਾਂ ਨੇ ਕੰਟਰੋਲ, ਜਿਹੜੇ ਤੁਹਾਡੇ ਇੱਥੇ ਅਸੀਂ ਪੈਸਟ ਕੰਟਰੋਲ ਐਡਵਾਈਜ਼ਰ ਕਹਿ ਦਿੰਦੇ ਆ, PCAs ਚਾਹੇ CCAs, ਉਹ ਕੰਪਨੀਆਂ ਆਉਂਦੀਆਂ ਸੀ, ਉਹ ਦੱਸ ਦਿੰਦੀਆਂ ਸੀ ਭਾਈ ਹੁਣ ਆਹ ਕਰੋ, ਹੁਣ ਆਹ ਕਰੋ। ਕਿਉਂ? ਉਦੋਂ ਮਾਰਜਨਸ ਕਾਫੀ ਸੀਗੇ ਵਿੱਚ, ਹਨਾ। ਬਦਾਮ ਵੀ $2.5-3-4 ਨੂੰ ਵੀ ਸੀਗੇ ਉਦੋਂ, ਹਨਾ। ਤੇ ਤੇ ਫਿਰ ਉਹ ਹੁਣ ਉਹ ਮਾਰਜਨਸ ਹੈ ਨਹੀਂ ਗਿਆ। ਜੇ ਤੁਸੀਂ ਉਹ ਤੁਹਾਨੂੰ ਆ ਕੇ ਕਹਿਣਗੇ ਵੀ ਕਿ ਉਹ ਸਪਰੇਆਂ ਨਹੀਂ ਕਰ ਸਕਦੇ, ਤੁਹਾਨੂੰ ਆਪ ਨੂੰ ਜਾਣੀ ਦੀ ਉਹ ਡਿਸੀਜ਼ਨ ਲੈਣੀ ਪੈਣੀ ਆ, ਮੈਂ ਕਿੰਨੀ ਰਿਸਕ ਲੈਣੀ ਆ, ਤੇ ਮੈਂ ਕਿਹੜੀ ਸਪਰੇਅ ਕਰਨੀ ਆ। ਚਾਹੇ ਫਿਰ ਜਿੱਦਾਂ ਹੁਣ ਆਪਾਂ ਅਗਲੇ 21 ਤਰੀਕ ਨੂੰ ਆਹ ਜਨਵਰੀ ਨੂੰ ਜਿੱਦਾਂ ਕਿਸਾਨ ਮੇਲਾ ਲਾਇਆ, ਉੱਥੇ ਆ ਕੇ ਤੁਸੀਂ ਜਾਂਦੀ ਗਰੁੱਪ ਤੇ ਪਾਰਟਿਸਿਪੇਟ ਕਰ ਸਕਦੇ ਆ, ਉੱਥੇ ਕੁਐਸਚਨ ਪੁੱਛ ਸਕਦੇ ਆ, ਉੱਥੇ ਇੱਕ ਦੂਜੇ ਨੂੰ ਵੀ ਹੁਣ ਅਸੀਂ ਸਾਡੇ ਆਹ ਇਸ਼ੂਜ਼ ਆ ਵੀ ਕੀ ਕਰੀਏ। ਹੁਣ ਕਈ ਫਾਰਮਰ ਅੱਗੇ ਹੁੰਦਾ ਵੀ ਜੇ ਮੈਂ ਇਸ਼ੂ ਦੱਸਦਾ ਵੀ ਮੈਨੂੰ ਲੱਗਦਾ ਕਿ ਮੇਰੀ ਖੇਤੀ ਮਾੜੀ ਆ, ਇਹ ਗੱਲ ਨਹੀਂ ਗੀ। ਉਹ ਤੁਹਾਨੂੰ ਕਈ ਪਤਾ ਲੱਗਦਾ ਸਾਰੀਆਂ ਸਭ ਖੇਤਾਂ ਦੇ ਵਿੱਚ ਇਹ ਇਸ਼ੂਜ਼ ਹੁੰਦੇ ਆ। ਇੱਕ ਦੂਜੇ ਤੋਂ ਹੀ ਨਾਲੇ ਪਤਾ ਲੱਗਦਾ, ਮਾਹਰ ਉੱਥੇ ਆਏ ਹੁੰਦੇ ਆ, ਉਹਨਾਂ ਦਾ ਤੁਹਾਨੂੰ ਸਲਾਹ ਮਿਲ ਜਾਂਦੀ ਆ। ਐਵੇਂ ਵਾਧੂ ਖਰਚਾ ਕਰਨ ਦੀ ਥਾਂ ਦੇ ਉੱਤੇ ਉਹ ਤੁਹਾਨੂੰ ਇੱਕ ਦੂਜੇ ਤੋਂ ਰਾਏ ਤੋਂ ਜਿਹੜਾ ਉਹ ਪਤਾ ਲੱਗ ਜਾਂਦਾ ਆ। ਹੋ ਸਕਦਾ ਤੁਸੀਂ ਮਨੀ ਵੀ ਸੇਵ ਕਰ ਲਓ ਉਸ ਚੀਜ਼ ਦੇ ਵਿੱਚ, ਉਸ ਇਸ਼ੂ ਨੂੰ ਸੋਲਵ ਕਰਨ ਲਈ। ਹਾਂ, ਨਹੀਂ ਬਹੁਤ ਤੁਸੀਂ ਜਾਣਦੀ ਆਪਣੀ ਉੱਥੇ ਖੇਤੀ ਦੀ ਸੱਥ ਹੋਣੀ ਆ, ਉੱਥੇ ਬਹਿ ਕੇ ਇੱਕ ਦੂਜੇ ਨਾਲ ਵੀ ਗੱਲਾਂ ਕਰਕੇ, ਮਾਹਰ ਉੱਥੇ ਯੂਨੀਵਰਸਿਟੀ ਦੇ ਹੋਣੇ ਆ, ਤੇ ਬਾਕੀ ਇੰਡਸਟਰੀਜ਼ ਦੇ ਵੀ ਹੋਣੇ ਆ ਵੀ ਆਹ ਕੰਮ ਕਰਨਾ। ਉੱਥੇ ਆਲਮੋਸਟ 25 ਡਿਫਰੈਂਟ ਬੂਥਸ ਲੱਗ ਰਹੇ ਆ, ਜਿਹੜੇ ਆਪ ਇਨਫੋਰਮੇਸ਼ਨ ਦੇਣਗੇ ਡਿਫਰੈਂਟ ਏਰੀਏ ਦੀ। ਤੇ ਬਾਕੀ ਫਿਰ ਜਿੱਦਾਂ ਹੁਣ ਮਾਰਕੀਟ ਦੇ ਵੀ ਕੁਐਸਚਨ ਆ ਵੀ ਉਹ ਕਿੱਧਰ ਨੂੰ ਜਾ ਰਹੀ ਆ। ਤੇ ਫਿਰ ਅਸੀਂ ਇਹ ਵੀ ਜਾਣਦੇ, ਦੇਖੋ ਜਿਹੜੇ ਸਾਡੇ ਹੁਣ ਇਲੈਕਸ਼ਨ ਹੋ ਕੇ ਹਟੀ ਆ, ਸਾਡਾ ਜਿਹੜਾ ਪੋਲੀਟੀਕਲ ਸਿਸਟਮ ਆ, ਹਨਾ, ਸਾਨੂੰ ਮੰਗ ਰੱਖਣੀ ਚਾਹੀਦੀ ਆ, ਜਿਹੜੇ ਅਸੀਂ ਇਲੈਕਟਡ ਅਫੀਸ਼ੀਅਲਸ ਰੱਖੇ ਆ ਵੀ ਜਾਂਦੀ ਸਾਡੀ ਐਕਸਪੈਕਟੇਸ਼ਨ ਤੁਹਾਡੇ ਕੋਲੋਂ ਆ, ਜੇ ਸਾਨੂੰ ਇੱਥੇ ਮਦਦ ਚਾਹੀਦੀ ਆ, ਹਨਾ। ਹੁੰਦਾ ਕੀ ਆ ਕਿ ਜਾਣੀ ਦੀ ਇਲੈਕਸ਼ਨ ਖਤਮ ਹੋ ਜਾਂਦੀ ਆ, ਹਨਾ, ਉਹ ਇਲੈਕਟ ਹੋ ਕੇ ਵਾਸ਼ਿੰਗਟਨ ਜਾਂ ਸੈਕਰਾਮੈਂਟੋ ਚਲੇ ਜਾਂਦੇ ਆ, ਤੇ ਨਾ ਹੀ ਅਸੀਂ ਤੋਂ ਕੁਝ ਮੰਗਦੇ ਆ, ਤੇ ਉਹ ਮੁੜ ਕੇ ਥੋੜਾ ਘਣਾ ਕੰਮ ਕਰਕੇ ਜੋ ਆਪਦੇ ਆਪ ਉਹਨੂੰ ਸਹੀ ਲੱਗਦਾ ਉਹਨਾਂ ਨੂੰ ਕਰਕੇ ਆ ਕੇ ਤੁਹਾਨੂੰ ਇਲੈਕਸ਼ਨ ਵੇਲੇ ਫੇਰ ਦੱਸਦੇ ਵੀ ਮੈਂ ਤਾਂ ਆਹ ਕੀਤਾ, ਤੁਸੀਂ ਕਹਿੰਦੇ ਆ ਵੀ ਨਹੀਂ ਸਾਨੂੰ ਤਾਂ ਇਹ ਚਾਹੀਦਾ ਨਹੀਂ, ਕੀਤਾ ਹੀ ਕੁਝ ਨਹੀਂ ਗਾ। ਹੁਣ ਉਹ
ਵੀ ਇਕੱਠੇ ਬਹਿ ਕੇ ਉਹ ਐਡਰੈਸ ਕਰੋ ਜਾਂਦੀ ਜਿਹੜੇ ਸਾਡੇ ਇਲੈਕਟਡ ਅਫੀਸ਼ੀਅਲ ਆ, ਉਹ ਸਾਡੀ ਬਹੁਤ ਹੈਲਪ ਕਰ ਸਕਦੇ ਆ, ਹਨਾ। ਗਵਰਨਮੈਂਟ ਅਲਟੀਮੇਟਲੀ ਨਹੀਂ ਮੰਗਦੀ ਵੀ ਕਿ ਇਹ ਖੇਤੀ ਜਾਂਦੀ ਚਲੀ ਜਾਵੇ, ਉਹ ਇਉਂ ਮੰਗਦੇ ਆ ਵੀ ਅਸੀਂ ਤੁਹਾਨੂੰ ਹੈਲਪ ਕਰੀਏ ਤਾਂ ਕਿੱਦਾਂ ਕਰੀਏ, ਕਿੱਥੇ ਲੋੜ ਆ। ਉਹਦੀ ਫਿਰ ਹੇਠਾਂ ਤੋਂ ਫਾਰਮਰ ਵੋਇਸ ਇਕੱਠੀ ਹੋ ਕੇ ਉੱਪਰ ਜਾਣੀ ਚਾਹੀਦੀ ਆ, ਹਨਾ। ਮੈਂ ਤਾਂ ਕਾਫੀ ਜਾਂਦੀ ਆਰਗੇਨਾਈਜੇਸ਼ਨ ਨਾਲ ਡਿਫਰੈਂਟ ਨਾਲ ਮੇਰੇ ਡਾਇਲੌਗਸ ਹੋਏ ਆ, ਜਿਹੜੇ ਕਿ ਓਰੀਜਨਲੀ ਮੈਂ ਅਸੂਮ ਕਰਦਾ ਹੁੰਦਾ ਸੀ ਕਿ ਉਹਨਾਂ ਨੂੰ ਪਤਾ ਗੇ, ਪਰ ਉਹ ਨਹੀਂ, ਉਹਨਾਂ ਨੂੰ ਪਤਾ ਨਹੀਂ ਗਾ ਕਿ ਜਦ ਫਾਰਮਿੰਗ ਦੀ ਖੇਤੀ ਚੇਂਜ ਹੋ ਰਹੀ ਆ, ਹਨਾ। ਜਿਹੜੇ ਕਿ ਰੂਟ ਸਿਸਟਮ ਆ, ਜੈਨੇਟਿਕਸ ਨਾਲ ਪਲੇ ਹੋ ਰਹੀਆਂ, ਡਿਫਰੈਂਟ ਕੈਮੀਕਲਸ ਆ ਰਹੇ ਆ, ਡਿਫਰੈਂਟ ਫਰਟੀਲਾਈਜ਼ਰਸ ਆ ਜਿਹੜੇ ਜਾਂਦੀ ਉਹ ਯੀਲਡ ਇੰਪਰੂਵ ਕਰਨ ਲਈ, ਉਹ ਇੰਨੀ ਜਾਂਦੀ ਚੇਂਜਸ ਹੋ ਗਈਆਂ ਗੀਆਂ, এনवायरमेंट ਚੇਂਜਸ ਹੋ ਗਈਆਂ ਗੀਆਂ ਕਿ ਤੁਹਾਨੂੰ ਜਾਣਦੀ ਕੀਪ ਅਪ ਟੂ ਡੇਟ ਹੀ ਰਹਿਣਾ ਪੈਂਦਾ, ਤੇ ਇਹ ਵੀ ਦੱਸਣਾ ਪੈਂਦਾ ਵੀ ਸਾਡੇ ਆਹ ਇਸ਼ੂਜ਼ ਹੈਗੇ ਆ। ਜਿੱਦਾਂ ਮੈਂ ਹੁਣ ਐਗਜ਼ਾਮਪਲ ਆ ਕਿ ਜਾਂਦੀ ਡਰਾਊਟ ਆਇਆ, ਸਾਡੇ ਬਾਇਓਕਾਰਬੋਨੇਟ ਪਾਣੀ 'ਚ ਬਹੁਤ ਵੱਧ ਗਏ। ਠੀਕ ਹੈ। ਉਹ ਬਾਇਓਕਾਰਬੋਨੇਟ ਦਾ ਸੋਲੂਸ਼ਨ ਪ੍ਰਾਈਵੇਟ ਇੰਡਸਟਰੀ ਦੇ ਵਿੱਚ ਵੀ ਹੈ ਨਹੀਂ ਗਾ, ਤੇ ਗੌਰਮੈਂਟ ਵੀ ਕਿਸੇ ਯੂਨੀਵਰਸਿਟੀ ਨੇ ਵੀ ਜਾਣੀ ਦੀ ਉਹਨਾਂ ਨੂੰ ਲੱਗਦੇ ਆ 5 ਤੋਂ 7 ਸਾਲ ਜਾਂਦੀ ਕਿਸੇ ਚੀਜ਼ ਸਟੱਡੀ ਕਰਨ ਨੂੰ। ਜਦੋਂ ਨੂੰ ਗਾਹਾਂ ਨੈਕਸਟ ਡਰਾਊਟ ਆਊ ਉਦੋਂ ਨੂੰ ਸੋਲੂਸ਼ਨ ਆ ਜਾਊਗਾ, ਪਰ ਇਸ ਵੇਲੇ ਹੈ ਨਹੀਂ ਸੀ। ਉਹ ਬਹੁਤ ਇਫੈਕਟ ਕਰ ਗਿਆ। ਨਹੀਂ ਬਿਲਕੁਲ ਵੋਇਸ ਰੇਜ਼ ਕਰ ਸਕਦੇ ਆ ਜਦੋਂ ਏਦਾਂ ਦਾ ਜਾਂਦੀ ਕਿਸਾਨ ਮੇਲਾ ਲਾ ਲਓ, ਕੋਈ ਹੋਰ ਜਾਂਦੀ ਪਲੇਟਫਾਰਮ ਤੇ ਜਾਂਦੇ ਆ, ਉੱਥੇ ਜਾ ਕੇ ਦੱਸੋ ਵੀ ਸਾਨੂੰ ਇੱਥੇ ਆਹ ਚੀਜ਼ਾਂ ਦੀ ਮਦਦ ਚਾਹੀਦੀ ਹੈ। ਬਿਲਕੁਲ। ਸੋ ਇਹ ਮੌਕਾ ਜਿਹੜਾ ਉਹ ਹੁੰਦਾ ਆ, ਸੋ ਸਾਰੇ ਜਾਣੇ ਹੁਮਾ ਕੇ ਜਿਹੜਾ ਉਹ ਪਹੁੰਚੋ। ਜਿਹੜਾ ਕੋਈ ਖੇਤੀਬਾੜੀ ਬਾਰੇ ਵੈਸੇ ਹੀ ਜਾਣਨਾ ਚਾਹੁੰਦਾ, ਮੇ ਬੀ ਉਹ ਉਹਨਾਂ ਨੇ ਇਸ ਦੇ ਵਿੱਚ ਕਦਮ ਰੱਖਣਾ ਆ, ਉਹਨਾਂ ਲਈ ਵੀ ਬਹੁਤ ਬੈਸਟ ਚੀਜ਼ ਆ। ਉਹਨਾਂ ਨੂੰ ਪਤਾ ਲੱਗੂਗਾ ਵੀ ਕੀ ਕੁਛ ਜਿਹੜਾ ਆ ਹਾਲਾਤ ਨੇ ਖੇਤੀ ਦੇ, ਅਤੇ ਕੀ ਪ੍ਰੋਬਲਮਸ ਜਿਹੜੀਆਂ ਹੈਗੀਆਂ। ਕਿਉਂਕਿ ਜੇ ਕਹੀਏ ਨਾ ਵੀ ਕਿਸੇ ਵੀ ਇੰਡਸਟਰੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ, ਉਹ ਟੋਟਲੀ ਝੂਠ ਗੱਲ ਹੋ ਜਾਂਦੀ ਆ। ਪ੍ਰੋਬਲਮਸ ਹੁੰਦੀਆਂ ਆ, ਉਹਦਾ ਸਲਿਊਸ਼ਨਸ ਕੀ ਆ, ਕਿੱਦਾਂ ਆ। ਨਾਲੇ ਟੈਕਨੀਕੈਲਿਟੀ ਇੰਨੀ ਕੁ ਜ਼ਿਆਦਾ ਜਿਹੜੀ ਆ ਹੁਣ ਫਾਰਮਿੰਗ ਦੇ ਵਿੱਚ ਵੱਧਦੀ ਜਾ ਰਹੀ ਆ, ਨਵੀਂ ਤਕਨੀਕ ਜਿਹੜੀ ਉਸ ਦੇ ਵਿੱਚ ਆ ਰਹੀ ਆ, ਉਸ ਤੋਂ ਜਾਣੂ ਹੋਣਾ ਉਹ ਤੁਹਾਨੂੰ ਜ਼ਰੂਰੀ ਆ। ਜੇ ਸਮੇਂ ਦੇ ਵਿੱਚ ਉਸ ਚੀਜ਼ ਦੇ ਵਿੱਚ ਪਿੱਛੇ ਰਹਿ ਗਏ ਤਾਂ ਫਿਰ ਬੰਦਾ ਪਿੱਛੇ ਹੀ ਰਹਿ ਜਾਂਦਾ ਹੈ, ਫਿਰ ਉਸਨੂੰ ਕੈਚਅਪ ਕਰਨਾ ਬਹੁਤ ਔਖਾ ਜਿਹੜਾ ਉਹ ਹੋ ਜਾਊਗਾ। ਸੋ 21 ਜਨਵਰੀ ਨੂੰ ਇਹ ਜਿਹੜਾ ਕਿਸਾਨ ਮੇਲਾ ਆ ਇਹ ਹੋ ਰਿਹਾ ਆ ਮੰਡੇਰਾ ਗੁਰਦੁਆਰਾ ਸਾਹਿਬ ਵਿਖੇ। ਸੋ ਉੱਥੇ ਜ਼ਰੂਰ ਪਹੁੰਚੋ। ਸੋ ਸਵੇਰੇ 10 ਕੁ ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਇਹ ਜਿਹੜਾ ਕਿਸਾਨ ਮੇਲਾ ਉੱਥੇ ਹੋਣਾ ਸ਼ਨੀਚਰਵਾਰ ਨੂੰ 21 ਜਨਵਰੀ ਨੂੰ। ਸੋ ਜ਼ਰੂਰ ਹੁਮਾ ਕੇ ਜਿਹੜੇ ਵੀ ਕਿਸਾਨੀ ਦੇ ਨਾਲ ਜੁੜੇ ਨੇ ਉਹ ਹੋਣਗੇ। ਸੋ ਕਿੱਦਾਂ ਦੇ ਉੱਥੇ ਬੁਲਾਰੇ, ਕੌਣ ਜਿਹੜੇ ਮਾਹਰ ਆ ਉਹ ਆ ਰਹੇ ਨੇ? ਇੱਕ ਤਾਂ ਰਾਜਕਰਨ ਅਸੀਂ ਜਿਹੜੇ ਜਾਣੇ ਦੀ ਮੇਨ ਇਸ਼ੂਜ਼ ਆ ਰਹੇ ਆ, ਅੱਗੇ ਪਾਣੀ ਦਾ ਇਸ਼ੂ ਆ ਰਿਹਾ, ਹਨਾ। ਯੂਨੀਵਰਸਿਟੀ ਦੇ ਜਿਹੜੇ ਸਟੱਡੀਜ਼ ਕਰ ਰਹੇ ਆ ਤੇ ਜਿਹੜੇ GSA ਦੇ ਵਿੱਚੋਂ ਆਉਂਦੇ ਆ, ਉਹਨਾਂ ਨੂੰ ਵੀ ਜਾਣਦੀ ਜਿਹੜੀ ਡਿਸਕਨੈਕਟ ਆ ਫਾਰਮਰ ਦੇ ਨਾਲ, ਵੀ ਆ ਕੇ ਆਪਾਂ ਡਾਇਲੋਗ ਕਰਕੇ ਇਹਨੂੰ ਰੈਜ਼ੋਲੂਸ਼ਨ ਕੋਈ ਨਾ ਕੋਈ ਇਹਦਾ ਸੋਲੂਸ਼ਨ ਲੱਭੀਏ ਇਕੱਠੇ। ਇੱਕ ਤਾਂ ਵੀ ਜਾਣਦੀ ਤੁਹਾਨੂੰ ਇਨਫੋਰਮੇਸ਼ਨ ਹੀ ਦਿੱਤੀ ਜਾਊਗੀ ਵੀ ਇਹ ਪਾਣੀ ਦਾ ਮੁੱਦਾ ਹੈ ਕੀ ਆ, ਕਾਹਤੋਂ ਵੀ ਉੱਦਾਂ ਸੌਖਾ ਹੈਗਾ ਕਹਿਣਾ ਵੀ ਜਾਂਦੀ ਪਾਣੀ ਗਰਾਊਂਡ ਚੋਂ ਘਟ ਗਿਆ ਇਹ, ਪਰ ਉਹ ਡੀਟੇਲ ਦੇ ਵਿੱਚ ਦੱਸਿਆ ਜਾਊਗਾ। ਦੂਸਰਾ ਇਹ ਹੈਗਾ ਗਾ ਕਿ ਜਾਂਦੀ ਜਿਹੜੇ ਯੂਨੀਵਰਸਿਟੀ ਦੇ ਮਾਹਰ ਆ ਡਿਫਰੈਂਟ ਹੁਣ ਬਦਾਮਾਂ ਤੇ, ਪਿਸਤੇ ਤੇ, ਗ੍ਰੇਪਾਂ ਤੇ, ਵੀ ਜਿਹੜਾ ਹੁਣ ਸੀਜ਼ਨ ਸ਼ੁਰੂ ਹੋਣਾ ਉੱਥੇ ਕਿਹੜੇ ਕੰਮ ਕਰਨੇ ਚਾਹੀਦੇ ਆ, ਕੀ ਇਸ਼ੂਜ਼ ਆ, ਕੀ ਚੈਲੰਜਸ ਆ ਰਹੇ ਆ, ਉਹਨਾਂ ਨੇ ਆ ਕੇ ਉਹ ਦੱਸਣਾ। ਤੇ ਫਿਰ ਅਸੀਂ ਜਾਣਦੀ ਜਿਹੜੇ ਇੰਡਸਟਰੀ ਦੇ ਸਪੈਸ਼ਲਿਸਟ ਆ ਜਿਹੜੇ ਹਨਾ, ਕੋਈ ਫਰਟੀਲਾਈਜ਼ਰ ਦੇ ਵਿੱਚ ਆ, ਕੋਈ ਬੀਜ ਦੇ ਵਿੱਚ ਆ, ਕੋਈ ਡਿਫਰੈਂਟ ਏਰੀਆ ਦੇ ਵਿੱਚੋਂ ਨਾ 25 ਜਾਣਦੀ ਇੱਦਾਂ ਦੇ ਬੂਥ ਲਾ ਰਹੇ ਆ, ਈਵਨ ਰੀਅਲ ਸਟੇਟ ਵਾਲਿਆਂ ਦਾ, ਕੋਈ ਲੋਨਸ ਵਾਲਿਆਂ ਦਾ, ਵੀ ਜਿੱਥੇ ਤੁਸੀਂ ਆ ਕੇ ਓਪਨਲੀ ਕੁਐਸਚਨ ਪੁੱਛ ਸਕਦੇ ਆ, ਹਨਾ। ਫਿਰ ਉਹਦੇ ਨਾਲ ਲੈ ਕੇ ਆਉਣੇ ਆ ਵੀ ਜਿਹੜੇ ਸਾਡੇ NRCS ਦੇ, FSA ਦੇ, CDFA ਨਾਲ ਵੀ ਗੱਲ ਹੋ ਰਹੀ ਆ ਬਈ ਉਹ ਜਿਹੜੀਆਂ ਏਜੰਸੀਆਂ USDA ਦੇ ਅੰਡਰ ਕੰਮ ਕਰਦੀਆਂ, ਉਹਨਾਂ ਦੇ ਪ੍ਰੋਗਰਾਮਸ ਕਿਹੜੇ ਆ, ਗਾਹ ਨੂੰ ਕੀ ਆ ਰਿਹਾ ਹੈਗਾ, ਤੁਸੀਂ ਉਹਨਾਂ ਨਾਲ ਕਿੱਦਾਂ ਇੰਗੇਜ ਹੋ ਸਕਦੇ ਆ, ਉਹ ਵੀ ਉੱਥੇ ਹੋਣਗੀਆਂ। ਤੇ ਉਹਦੇ ਉੱਪਰ ਜਾਣ ਦੀ ਫਿਰ ਜਿਹੜੇ ਲੋਕਲ ਪੋਲੀਟੀਕਲ ਬੰਦੇ ਵੀ ਉੱਥੇ ਹੋਣਗੇ ਵੀ ਜਿਨ੍ਹਾਂ ਨੂੰ ਲੀਸਟ ਫਾਰਮਿੰਗ ਦੇ ਬਾਰੇ
ਅਸੀਂ ਉਹਨੂੰ ਉਦੋਂ ਹੀ ਪੁੱਲ ਕਰਨਾ ਜਦੋਂ ਇਲੈਕਸ਼ਨ ਹੋਵੇ। ਹੁਣ ਟਾਈਮ ਹੈਗਾ, ਉਹਨਾਂ ਨੂੰ ਪੁੱਲ ਕਰੋ। ਉਹਨਾਂ ਦੀ ਸੁਣਨ ਦੀ ਲੋੜ ਨਹੀਂ, ਲੀਸਟ ਉਹਨਾਂ ਨੂੰ ਦੱਸੋ ਆਪਦੇ ਸਾਡੇ ਚੈਲੰਜਸ ਕੀ ਆ ਹਨਾ। ਉਦਾਂ ਦਾ ਜਾਂਦੇ ਉੱਥੇ ਪ੍ਰੋਗਰਾਮ ਸੈੱਟ ਕੀਤਾ ਗਿਆ ਹੈਗਾ ਸੈਟਰਡੇ ਦਾ, ਤੇ ਜਿਹੜੇ ਵੀ ਆਉਣਗੇ ਡੈਫੀਨਿਟਲੀ ਬੈਨੀਫਿਟ ਇਕੱਲੇ ਫਾਰਮਰ ਨਹੀਂ, ਜੇ ਤੁਸੀਂ ਘਰੇ ਵੀ ਆਪਦੇ ਗਾਰਡਨਿੰਗ ਕਰਦੇ ਆ, ਘਰੇ ਖੇਤੀ ਕਰਦੇ ਆ, ਕਈ ਵਾਰੀ ਘਰੇ ਤੁਹਾਨੂੰ ਬੂਟੇ ਫਲ ਨਹੀਂ ਦਿੰਦੇ, ਉਹਨਾਂ ਦੇ ਕੁਐਸਚਨ ਵੀ ਉੱਥੇ ਆਨਸਰ ਹੋ ਜਾਣਗੇ। ਉੱਥੇ ਆਵੋ ਆ ਕੇ ਜਾਂਦੀ ਇੱਕ ਮੇਲੇ ਦੇ ਤਰ੍ਹਾਂ ਉਹਦਾ ਥੀਮ ਵੀ ਉਦਾਂ ਦਾ ਰੱਖਿਆ ਗਿਆ ਜੀ। ਸੋ 21 ਜਨਵਰੀ ਨੂੰ ਆ ਜੀ, ਸ਼ਨੀਚਰਵਾਰ ਨੂੰ। ਥੋੜ੍ਹੇ ਦਿਨ ਰਹਿ ਗਏ, 11 ਦਿਨ ਦਾ ਵਕਤ ਜਿਹੜਾ ਇਸ ਦੇ ਵਿੱਚ ਰਹਿ ਗਿਆ ਆ। ਸੋ ਆ ਰਿਹਾ ਸ਼ਨੀਚਰਵਾਰ ਨਹੀਂ, ਉਸ ਤੋਂ ਅਗਲੇ ਸ਼ਨੀਚਰਵਾਰ ਨੂੰ ਮਡੇਰੇ ਦੇ ਵਿੱਚ ਇਹ ਜਿਹੜਾ ਮੇਲਾ ਆ ਹੋਣਾ ਆ। ਤੇ ਇਹੀ ਨਹੀਂ, ਜੋ ਪਾਣੀ ਦੀ ਸਥਿਤੀ ਦਾ ਲੈ ਕੇ ਜੋ ਜੰਗ ਚੱਲ ਰਹੀ ਆ, ਚਾਹੇ ਉਹ ਮਡੇਰੇ ਵਾਲੇ ਆ, ਚਾਹੇ ਉਹ ਟਿਊਲੀ ਵਾਲੇ ਆ, ਉਹਨਾਂ ਦੇ ਬਾਰੇ ਵੀ ਜਿਹੜੀਆਂ ਜਾਣਕਾਰੀਆਂ ਹੋਣਗੀਆਂ। ਸੋ ਥੋੜ੍ਹਾ ਜਿਹਾ ਦੱਸਿਓ ਵੀ ਮਡੇਰੇ ਵਾਲਿਆਂ ਦਾ ਪਤਾ ਲੱਗ ਰਿਹਾ ਸੀਗਾ ਵੀ ਉਹ ਸੁਪਰਵਾਈਜ਼ਰ ਫਿਰ ਮੀਟਿੰਗ ਕਰਨ ਜਾ ਰਹੇ ਆ, ਤੇ ਸ਼ਾਇਦ ਉਹ ਫਾਈਨ ਨੂੰ ਹੁਣ 100 ਤੋਂ ਵਧਾ ਕੇ 500 ਦੇ ਕਰਨਾ ਚਾਹੁੰਦੇ ਮੁੜ ਕੇ ਦੁਬਾਰਾ। ਹਾਂਜੀ, ਉਹ ਰਾਜਕਰਨ ਅੱਜ ਉਹਨਾਂ ਦੀ ਮੀਟਿੰਗ ਹੋਈ ਸੀ, ਮਡੇਰੇ ਕਾਉਂਟੀ ਬੋਰਡ ਸੁਪਰਵਾਈਜ਼ਰ ਦੀ। ਇੱਕ ਮੀਟਿੰਗ ਦੇ ਉੱਪਰ ਇਹ ਵੀ ਏਜੰਡਾ ਰੱਖਿਆ ਗਿਆ ਸੀਗਾ ਵੀ ਜਾਣੀ ਦੀ ਲਾਸਟ ਟਾਈਮ ਜਦੋਂ ਕੋਰਟ ਕੇਸ ਹੋਇਆ, ਆਬਵੀਅਸਲੀ ਜਿਹੜੇ ਵਾਈਟ ਏਰੀਆ ਦੇ ਵਿੱਚ ਉਹ ਜੱਜ ਨੇ ਉਹ ਜਿੰਨੀਆਂ ਪੈਨਲਟੀਜ਼, ਜਿੰਨੇ ਉਹ ਫੀਸ ਲਾਈ ਸੀਗੀ ਹਨਾ, $243 ਪਲੱਸ 20 ਜਿਹੜੇ ਬਈ ਉਹ ਹੋਲਡ ਤੇ ਪਾ ਦਿੱਤੇ, ਉਹ ਨਹੀਂ ਲੱਗਣਗੇ ਕਿਉਂ ਇਲੈਕਸ਼ਨ ਦਾ ਕਰਕੇ। ਪਰ ਫਿਰ ਉਹ ਜਿਹੜੇ ਹੁਣ ਤੁਸੀਂ ਅੰਡਰਗਰਾਊਂਡ ਪਾਣੀ ਤੋਂ ਪੰਪ ਕਰੋਗੇ, ਪਹਿਲਾਂ ਉਹਨਾਂ ਨੇ ਕੰਡੀਸ਼ਨ ਜਿਹੜੀ ਲਾਈ ਸੀਗੀ ਉਹ ਸੀਗੀ ਕਿ ਜਾਂਦੀ 28 ਇੰਚ ਤੋਂ ਉੱਪਰ ਜਿੰਨਾ ਤੁਸੀਂ ਪਾਣੀ ਲਾਓਗੇ ਉਹ ਤੁਹਾਡਾ ਜਾਂਦੀ $100 ਏਕੜ ਫੀਸ ਹੋਊਗੀ ਪਰ ਏਕੜ ਫੀਟ ਹੈਨਾ। ਤੇ ਟਿਪਿਕਲੀ ਤੁਸੀਂ ਬਦਾਮ ਪਿਸਤਾ ਹੋਵੇ, ਇਹ 3 ਤੋਂ 4 ਏਕੜ ਫੁੱਟ ਪਾਣੀ ਲੈਂਦੇ ਆ ਸਾਲ ਦਾ। ਤੇ ਹੁਣ ਉਹਨਾਂ ਨੇ ਉਹ ਚੇਂਜ ਕਰਕੇ ਕਹਿ ਦਿੱਤਾ ਵੀ ਜਾਣਦੀ ਅਸੀਂ ਮਡੇਰੇ ਦੇ ਵਿੱਚ ਰੀਅਸੈਸ ਕਰ ਰਹੇ ਹਾਂ ਕਿ ਜਿਹੜੀ ਉਹ ਫੀਸ ਆ ਉਹ ਮੈਕਸਿਮਮ ਜਿਹੜੀ ਸਿਗਮਾ ਅਲਾਉਡ ਕਰਦੀ ਉਹ ਹੈਗੀ $500 ਏਕੜ ਫੁੱਟ ਦਾ ਪਾਣੀ। ਤੇ ਉਹ ਕਹਿੰਦੇ 500 ਲਾ ਕੇ ਤਾਂ ਬਈ ਅਸੀਂ ਉਹ, ਮੇਰਾ ਖਿਆਲ ਆ ਕਿ ਉਹਨਾਂ ਨੇ 28 ਤੋਂ 23 ਤੇ ਕਰ ਦਿੱਤੀ ਆ। ਜਿਹੜਾ ਚੌਚਲਾ ਏਰੀਆ ਗਾ ਉਹਨਾਂ ਦੀ 17 ਇੰਚ ਤੱਕ ਜਾਂਦੀ। 1.5 ਫੁੱਟ ਤੋਂ ਬਾਅਦ ਜੇ ਤੁਸੀਂ ਪਾਣੀ ਜ਼ਿਆਦਾ ਪੰਪ ਕਰੋਗੇ ਗਰਾਊਂਡ ਤੋਂ, ਐਵਰੀ ਏਕੜ ਫੁੱਟ ਪਾਣੀ ਦਾ ਤੁਹਾਨੂੰ $500 ਦਿਓ। ਤੇ ਇਹੀ ਕੰਡੀਸ਼ਨ ਟੁੱਲੀ GSA ਦੀ ਆ। ਇਹ ਬੇਸਿਕਲੀ ਸਾਰੇ ਹੀ GSA ਹੁਣ ਕਰ ਰਹੇ ਆ ਕਿ ਜਾਣਦੀ ਜਿਹੜੇ ਅੰਡਰਗਰਾਊਂਡ, ਜਿਹੜੇ ਓਵਰਗਰਾਊਂਡ ਤੋਂ ਜਿੱਥੇ ਆਪਾਂ ਇੱਕ ਦੇਖੋ ਜਿੱਥੋਂ ਮੇਨ ਸਾਡਾ ਚੈਲੰਜ ਚੱਲਦਾ ਨਾ ਗੌਰਮੈਂਟ ਦੇ ਸਿਗਮਾ ਦਾ ਹੈਗਾ ਗਾ ਕਿ ਜਿਹੜਾ ਸਰਫੇਸ ਵਾਟਰ ਆ, ਹੁਣ ਮੀਂਹ ਇੰਨਾ ਪੈ ਰਿਹਾ, ਆਲਮੋਸਟ 100 ਏਕੜ ਫੁੱਟ 100 ਮਿਲੀਅਨ ਏਕੜ ਫੁੱਟ ਪਾਣੀ ਕੈਲੀਫੋਰਨੀਆ ਕੈਪਚਰ ਕਰਦੀ ਆ, ਜਿਹਦੇ ਵਿੱਚੋਂ ਫਾਰਮਰਾਂ ਨੂੰ 3% ਵੀ ਨਹੀਂ ਮਿਲਦਾ। ਤੇ ਉਹ ਸਾਰਾ ਪਾਣੀ ਜਾਂਦੀ ਉਹ ਰਿਲੀਜ਼ ਕਰਿਆ ਜਾਂਦਾ ਇਨਵਾਇਰਮੈਂਟ ਦੇ, ਚਾਹੇ ਸੂਏਜ ਨੂੰ ਡਾਇਲੂਟ ਕਰਕੇ ਓਸ਼ਨ ਦੇ ਵਿੱਚ ਪਾਉਣ ਨੂੰ, ਚਾਹੇ ਹੋਰ ਕੋਈ। ਤੇ ਜਿਹੜਾ ਕਨਵੇਅਰ ਸਿਸਟਮ ਆ, ਜਿੱਦਾਂ ਆਪਣੀਆਂ ਡਿੱਚਾਂ ਬਣੀਆਂ, ਕਨਾਲ ਬਣੀਆਂ, ਡੈਮ, ਉਹਨਾਂ ਤੇ ਇਨਵੈਸਟਮੈਂਟ ਨਹੀਂ ਹੋਈ ਵੀ ਪਾਣੀ ਕੈਪਚਰ ਕਰਨ ਨੂੰ, ਤੇ ਉਹ ਪਾਣੀ ਰਿਲੀਜ਼ ਕੀਤਾ ਜਾਂਦਾ ਗਾ। ਤੇ ਉਦੋਂ ਫਿਰ ਦੂਸਰੇ ਪਾਸੇ ਉਹ ਕਹਿੰਦੇ ਵੀ ਜਾਂਦੀ ਤੁਸੀਂ ਖੇਤੀ ਗਰਾਊਂਡ ਚੋਂ ਵੀ ਪਾਣੀ ਨਹੀਂ ਕੱਢ ਸਕਦੇ, ਤੇ ਅਸੀਂ ਪੈਨਲਟੀਜ਼ ਲਾਉਣੀਆਂ। ਬੇਸਿਕਲੀ ਉਹ ਕਹਿ ਰਹੇ ਆ ਵੀ ਅਸੀਂ ਮਿਲੀਅਨ ਏਕੜ ਫੈਲੋ ਲੈਂਡ ਕਰ ਦੇਣਾ, ਜਿਹੜੀ ਜ਼ਮੀਨ ਤੇ ਕੁਝ ਵੀ ਨਾ ਹੋਵੇ ਮਿਲੀਅਨ ਏਕੜ ਤੇ। ਤੇ ਉਹ ਫਿਰ ਅੱਡੋ ਅੱਡ ਕਾਉਂਟੀਜ਼ ਨੇ, ਅੱਡੋ ਅੱਡ GSA ਬਣੇ ਆ, ਤੇ ਉਹ ਇੰਨੇ GSA ਆ ਉਹ ਇੱਕ ਦੂਜੇ ਨਾਲ ਵੀ ਨਹੀਂ ਗੱਲ ਕਰਦੇ ਨਾ ਜਾਣਦੇ। ਕਿਸਾਨਾਂ ਨੇ ਕੀ ਇਕੱਠੇ ਹੋਣਾ, ਇਹ ਵੀ ਨਹੀਂ ਇਕੱਠੇ ਹੁੰਦੇ ਹੈ। ਨਹੀਂ, ਇਹਨਾਂ ਦਾ ਵੀ ਵੋਇਸ ਉੱਪਰੋਂ ਸ਼ਾਇਦ ਡਾਇਰੈਕਸ਼ਨ ਇੱਕ ਹੋਵੇ, ਪਰ ਜਾਂਦੀ ਹੈ ਬਹੁਤ ਜ਼ਿਆਦਾ। GSA ਨੇ ਫਰਦਰ ਜਿੱਦਾਂ ਡਿਵਾਈਡ ਐਂਡ ਰੂਲ ਆ ਨਾ, ਉਹਨਾਂ ਨੇ ਕਰ ਦਿੱਤਾ ਵੀ ਵਾਈਟ ਏਰੀਆ ਜਿੱਥੇ ਜਾਣੀ ਦੀ ਇੱਕ ਸਿੰਗਲ ਸੋਰਸ ਵਾਟਰ ਆ, ਤੇ ਚਾਹੇ ਜਾਣੀ ਦੀ ਦੂਸਰਾ ਜਿੱਥੇ ਡੂਅਲ ਸੋਰਸ, ਜਿੱਥੇ ਦੋ ਪਾਣੀ ਦੇ ਤੁਹਾਡੇ ਕੋਲੇ ਹੈਗੇ ਆ ਇਨਪੁਟ, ਤੇ ਉਹਨਾਂ ਨੂੰ ਪਲੇ ਕਰਨਾ ਸ਼ੁਰੂ ਕਰ ਦਿੱਤਾ। ਅਲਟੀਮੇਟਲੀ ਗੱਲ ਕੀ ਆ ਕਿ ਜਾਣੀ ਦੀ ਜਿਹੜੀ ਇਹ ਪਾਣੀ ਆ ਜਾਣੀ ਦੀ ਉਹ ਉਹਨਾਂ ਨੇ ਉਹ ਸਰਫੇਸ ਵਾਟਰ ਦੇਣਾ ਨਹੀਂ, ਤੇ ਗਰਾਊਂਡ ਵਾਟਰ ਤੇ
ਲਾ ਕੇ ਉਹ ਜਿਹੜੀ ਲੈਂਡ ਆ ਉਹ ਹੌਲੀ ਫੈਲੋ ਹੌਲੀ ਕਰਾ ਉਹ ਲੈਣੀ। ਪ੍ਰੈਸ਼ਰ ਫੈਲੋ ਕਰਾ ਲੈਣੀ ਆ। ਤੇ ਹੂੰ ਫਿਰ ਉਹ ਜਿਹੜਾ ਮੇਨ ਇੱਥੇ ਕੁਐਸਚਨ ਆਉਂਦਾ ਉੱਥੇ, ਜਿਹੜਾ ਆਪਾਂ ਇੰਡੀਆ ਵੀ ਲੜਾਈ ਫਾਰਮਰਾਂ ਨੇ ਲੜੀ ਆ, ਕਿ ਜੀ ਜਿਹੜੀ ਕੋਆਪਰੇਟ ਫਾਰਮਿੰਗ ਆ ਉਹ ਆਲਰੇਡੀ ਇੱਥੇ ਆ ਚੁੱਕੀ ਆ, ਹੈ ਨਾ। ਹੂੰ ਆਪਣਾ ਕੋਲ ਹੈਗਾ ਗਾ ਕਿ ਜਿਹੜੇ ਕੋਆਪਰੇਟ ਫਾਰਮਰ ਆ, ਜਿੱਦਾਂ ਹੁਣ ਠੀਕ ਹੈ ਇੱਥੇ ਲੱਖ ਏਕੜ ਤੋਂ ਉੱਪਰ ਖੇਤੀ ਕਰਦੇ ਆ, 2 ਲੱਖ ਏਕੜ ਦੀ ਖੇਤੀ ਕਰਦੇ ਆ, ਹੂੰ ਉਹਨਾਂ ਕੋਲ ਆਲਰੇਡੀ ਇਹ ਰਿਸੋਰਸਿਸ ਪਾਣੀ ਵੀ ਹੈਗਾ, ਉਹਨਾਂ ਕੋਲੇ ਵਾਟਰ ਰਾਈਟਸ ਖਰੀਦੇ ਵੇ ਆ, ਉਹਨਾਂ ਦਾ ਕਾਸਟ ਵੀ ਘੱਟ ਆ, ਤੇ ਉਹ ਪ੍ਰੋਡਕਟ ਦਾ ਆਪਦਾ ਮਾਰਕੀਟ ਵੀ ਜ਼ਿਆਦਾ ਕਰਦੇ ਆ, ਹਨਾ। ਤੇ ਜਿਹੜੇ ਆਮ ਫਾਰਮਰ ਆ, ਜਿਹੜੇ ਜਾਣਦੀ ਭਾਵੇਂ ਤੁਸੀਂ 5000 ਏਕੜ ਦੀ ਖੇਤੀ ਕਰਦੇ ਆ, ਹਨਾ, ਜਿੰਨੀ ਘੱਟ ਤੇ ਆ ਉਹਨਾਂ ਤੁਹਾਡੇ ਤੇ ਜ਼ਿਆਦਾ ਪ੍ਰੈਸ਼ਰ ਪਊਗਾ। ਉਹ ਪ੍ਰੈਸ਼ਰ ਹੈਗਾ ਵੀ ਜਿੱਦਾਂ ਹੁਣ ਆਪਾਂ ਡੋਰਮਟ ਸਪਰੇ ਦਾ ਕਿਹਾ ਗਾ ਵੀ ਜਾਣਦੀ ਵੀ ਉਹ ਤੁਸੀਂ $32 ਦੇਵੋ, ਆਮ ਅਗਲਿਆਂ ਨੇ ਕੋਈ 60 ਮੰਗ ਰਿਹਾ, ਕੋਈ 70 ਮੰਗ ਰਿਹਾ। ਹੁਣ ਬਲੂਮ ਸਪਰੇ ਆ, ਜਿਹੜਾ ਕਾਸਟ ਇਨਪੁਟ ਕਾਸਟ ਕੋਰਪੋਰੇਟ ਦਾ ਉਹ ਅੱਧ ਤੋਂ ਵੀ ਘੱਟ ਆ, ਬਿਲਕੁਲ ਆਮ ਲੋਕ ਕਰ ਰਹੇ ਆ। ਤੇ ਫਿਰ ਜਿਹੜੇ ਮਾਰਕੀਟ ਉਹਨਾਂ ਦਾ ਪ੍ਰੋਡਕਟ ਆ ਉਹ ਡਬਲ ਦਾ ਪ੍ਰਾਈਸ ਉਹ ਵੇਚ ਰਹੇ ਆ, ਤੇ ਉਹਦੇ ਨਾਲ ਤੁਸੀਂ ਕੰਪੀਟ ਨਹੀਂ ਕਰ ਸਕਦੇ। ਕੰਪੀਟ ਕਰਨ ਦੇ ਲਈ ਇਹੀ ਸਾਰੇ ਫਾਰਮਰਾਂ ਨੂੰ ਵੀ ਤੁਸੀਂ ਇਕੱਠੇ ਹੋਵੋ, ਆਵੋ, ਜੁਆਇਨ ਕਰੋ, ਯੂਨਾਈਟ ਹੋਵੋ। ਜੇ ਨਹੀਂ ਅਸੀਂ ਯੂਨਾਈਟ ਹੋਵਾਂਗੇ, ਉਹਦੇ ਜਿਹੜੀ ਇਫੈਕਟ ਆ ਉਹ ਹੈਗਾ ਕਿ ਤੁਸੀਂ ਫੈਮਿਲੀ ਫਾਰਮ ਐਲੀਮੀਨੇਟ ਹੋ ਜਾਣਗੇ। ਉਹਦੇ ਨਾਲ ਕਿ ਜਿੰਨੇ ਆ ਸਿਟੀਜ਼ ਦੇ 80% ਜਾਬ ਆ ਉਹ ਫੈਮਿਲੀ ਫਾਰਮ ਸਿਰ ਤੇ ਚੱਲਦੇ ਆ, ਹਨਾ। ਉਹ ਵੀ ਚਲੀਆਂ ਜਾਣਗੀਆਂ ਕਿ ਮੋਸਟਲੀ ਉਹ ਸਿਟੀ ਖਾਲੀ ਕਰਨ ਦੇ ਜਾਣੇ ਦੀ ਇਹ ਡਾਇਰੈਕਸ਼ਨ ਵੱਲ ਨੂੰ ਜਾ ਰਿਹਾ। ਉਹ ਇਸ ਕਰਕੇ ਕਹਿੰਦੇ ਆ ਵੀ ਜਾਂਦੀ ਸਾਰੇ ਤੁਸੀਂ ਜਿੱਦਾਂ ਪੱਗ ਆਰਗੇਨਾਈਜੇਸ਼ਨ ਆ, ਜੁਆਇਨ ਕਰੋ, ਉਹਨੂੰ ਹੋਰ ਕਰ ਲਓ, ਕੋਈ ਪਾਰਟਿਸਿਪੇਟ ਕਰੋ। ਜੇ ਤੁਸੀਂ ਨਹੀਂ ਇਨਵੈਸਟਮੈਂਟ ਕਰਦੇ ਆ, ਪਾਰਟਿਸਿਪੇਟ ਨਹੀਂ ਕਰਦੇ, ਫਿਰ ਉਹਦਾ ਜਾਣੇ ਦੀ ਇਫੈਕਟ ਬਹੁਤ ਭੈੜਾ ਹੋਊਗਾ। ਯਾਰ ਨਹੀਂ, ਇਹ ਤਾਂ ਹੈ ਹੀ ਆ ਵੀ ਇੱਕ ਹਿਸਾਬ ਦੇ ਨਾਲ ਤਾਂ ਕੰਮ ਕਿੰਨਾ ਖਰਾਬ ਹੋਇਆ ਪਿਆ ਆ। ਤੇ ਪਰ ਸਮਟਾਈਮਸ ਇਦਾਂ ਦੇਖ ਕੇ ਲੱਗਦਾ ਹੁੰਦਾ ਜਸਬੀਰ ਜੀ ਵੀ ਜਿੱਦਾਂ ਕਿਸਾਨਾਂ ਨੂੰ ਕਾਈਂਡ ਆਫ ਇਹਨਾਂ ਚੀਜ਼ਾਂ ਦਾ ਜਿਹੜਾ ਉਹ ਫਰਕ ਪੈ ਨਹੀਂ ਰਿਹਾ, ਜਾਂ ਮਨੀ ਬਹੁਤ ਜ਼ਿਆਦਾ ਹੈ ਉਹਨਾਂ ਕੋਲ ਵੀ ਜਿਹੜੀ ਸਪੈਂਡ ਕਰਨ ਦੇ ਲਈ ਰਾਜੀ ਜਿਹੜੀ ਉਹ ਰਹਿੰਦੇ ਆ। ਵੀ ਚੱਕਰ ਜਿਹਾ ਕਈ ਵਾਰੀ ਸਮਝ ਨਹੀਂ ਆਉਂਦਾ ਵੀ ਉਹ ਹੁੰਦਾ ਕੀ ਆ। ਲੋਕ ਬੜੇ ਨੰਮ ਜਿਹੇ ਹੋਏ ਪਏ ਆ, ਉੱਠਦੇ ਨਹੀਂ ਆਵਾਜ਼ ਜੀ ਜਿਹੜੀ ਉਹ ਚੱਕਣੀ, ਜਿੱਦਾਂ ਕਾਈਂਡ ਆਫ ਜਿੱਦਾਂ ਭੁੱਲੇ ਆ। ਇੱਕ ਨੇ ਕੀਤਾ ਉਹ ਦੂਜੀ ਵੀ ਸ਼ੁਰੂ ਹੋ ਗਈ GSA ਵਾਲੇ, ਫਿਰ ਹੁਣ ਤੀਜੀ ਚੌਥੀ, ਵਾਰੀ ਸੇ ਸਾਰਿਆਂ ਨੇ ਕੰਮ ਜਿਹੜਾ ਉਹ ਚੱਕ ਲੈਣਾ ਆ। ਸਿਗਮਾ ਦਾ ਇੰਪਲੀਮੈਂਟ ਹੋਣਾ ਆ, ਉਹ ਤਾਂ ਮੰਨ ਗਏ। ਇਹ $500 ਫਾਈਨ ਵਾਲੀ ਚੀਜ਼ ਉਹਦੇ ਚੋਂ ਜਿਹੜੀ ਉਹ ਨਿਕਲੀ ਆ। ਪਰ ਸਿਗਮਾ ਦੇ ਵਿੱਚ ਜਿਹੜੇ ਇਹਨਾਂ ਨੇ ਵਾਟਰ ਮੈਨੇਜਮੈਂਟ, ਵਾਟਰ ਸਟੋਰੇਜ ਵਾਲੀ ਗੱਲ ਸੀ, ਉਹ ਕਿੱਥੇ ਕਰਦੇ ਆ? ਉਹ ਆਵਾਜ਼ ਤਾਂ ਚੱਕੋ ਨਾ। ਉਹ ਕਿਸਾਨ ਤਾਂ ਜਿਹੜੀ ਆਵਾਜ਼ ਜਿਹੜੀ ਉਹ ਦੱਬ ਕੇ ਜਿਹੜੇ ਉਹ ਚੱਕਣ, ਤੇ ਆਮ ਲੋਕ ਵੀ ਨਾਲ ਉਹਨਾਂ ਦੀ ਜਿਹੜੀ ਉਸ ਦੇ ਵਿੱਚ ਹਾਂ 'ਚ ਹਾਂ ਮਿਲਾਉਣ। ਕਿਉਂਕਿ ਫਾਰਮਿੰਗ ਦੇ ਵਿੱਚ ਕਿਸਾਨ ਠੱਪ ਹੁੰਦੇ ਆ, ਤੇ ਨਾਲ ਬਹੁਤ ਸਾਰੇ ਬਿਜ਼ਨਸ, ਲੋਕਾਂ ਦੀਆਂ ਜੌਬਸ, ਕਈ ਕੁਛ ਜਿਹੜਾ ਉਹ ਕੰਮ ਠੱਪ ਹੁੰਦਾ। ਸੋ ਇਹ ਤਾਂ ਮਿਲ ਜੁਲ ਕੇ ਹਮਲਾ ਮਾਰਨ ਦੀ ਇਸ ਟਾਈਮ ਵੱਧ ਤੋਂ ਵੱਧ ਜ਼ਰੂਰਤ ਹੈਗੀ ਆ। ਹਾਂਜੀ ਕਰਮਵੀਰ, ਇਹ ਵਾਕਈ ਸੱਚ ਹੈ ਕਿ ਹੁਣ ਇੰਨਾ ਮੀਂਹ ਪੈ ਰਿਹਾ, ਜਿਹੜੇ ਬੇਰੀਏ 'ਚ ਬੰਦੇ ਰਹਿੰਦੇ ਆ, ਲਾਸ ਐਂਜਲਸ 'ਚ ਰਹਿੰਦੇ ਆ, ਉਹਨਾਂ ਦਾ ਕਹਿਣਾ ਬਹੁਤ ਆ, ਹਨਾ। ਫਾਰਮਰ ਐਵੇਂ ਆ, ਜਦੋਂ ਮਈ ਜੂਨ ਆ ਗਿਆ ਜਾਣਦੀ, ਉਹਨਾਂ ਦੇ ਜਿਹੜਾ ਫਾਈਨੈਂਸ਼ੀਅਲ ਇੰਪੈਕਟ ਪਿਆ ਉਹ ਇਕੱਲੇ ਫਾਰਮਰਾਂ ਦੇ ਨਹੀਂ, ਉਹ ਟਰੱਕਿੰਗ ਇੰਡਸਟਰੀ, ਸਟੋਰਸ ਵਾਲੇ, ਸਾਰਿਆਂ ਤੇ ਹੀ ਇੰਪੈਕਟ ਇਹ ਪੈਣਾ ਗਾ। ਇਹ ਵਰਲਡ ਵਾਈਡ ਫਨਾਮਨਾ ਉਹ ਜਾਂਦੀ ਬਹੁਤ ਛੇਤੀ ਐਕਸੈਲਰੇਟ ਹੋ ਰਿਹਾ ਹੈਗਾ। ਜੀ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਹੋ ਚੁੱਕਾ ਆ। ਤੇ ਜਸਬੀਰ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਇੱਕ ਵਾਰੀ ਫਿਰ ਦੱਸ ਜਾਈਏ, ਆਉਂਦੀ 21 ਤਰੀਕ ਨੂੰ 21 ਜਨਵਰੀ 2023 ਨੂੰ ਗੁਰਦੁਆਰਾ ਸਾਹਿਬ ਮੰਡੇਰਾ ਵਿਖੇ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਕਿਸਾਨ ਮੇਲਾ ਲੱਗਣ ਜਾ ਰਿਹਾ ਹੈ। ਸੋ ਹੁਮ ਹਮਾ ਕੇ ਜਿਹੜੇ ਉਹ ਸਾਰੇ ਜਾਣੇ ਉੱਥੇ ਵੀ ਜਿਹੜਾ ਜ਼ਰੂਰ ਪਹੁੰਚਣਾ ਜੀ। ਤੇ ਜਸਬੀਰ ਜੀ, ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਮਿਲਦੇ ਹਾਂ ਅਗਲੀ ਵਾਰ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਪ੍ਰੋਗਰਾਮ ਦੀ ਸਮਾਪਤੀ, ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭੇਜਣ ਦੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।